ਪਰ ਸਰਕਾਰ ਤਾਂ ਕਹਿੰਦੀ ਬੰਦੇ ਬਾਹਰੋਂ ਆਉਣਗੇ, ਜਿਹੜੇ ਇੱਥੋਂ ਜਾ ਰਹੇ ਨੇ ਉਹਨਾਂ ਦੀਆਂ ਲਾਸ਼ਾਂ ਡੱਬਿਆਂ 'ਚ ਬੰਦ ਹੋ ਆ ਰਹੀਆਂ। ਇਹ ਸ਼ਬਦ ਇਹ ਮੈਂ ਉਹਦੇ ਮੂਹਰੇ ਜਾ ਕੇ ਜਿਹਨੇ ਕਿਹਾ ਕਰੋ ਤਾਂ ਬੜਾ ਵਧੀਆ ਤੁਹਾਨੂੰ ਜਵਾਬ ਮਿਲੂਗਾ। ਮੈਂ ਮੇਰੇ ਮੁੱਖ ਮੰਤਰੀ ਦਾ ਫੈਸਲਾ ਤਾਂ ਮੁੱਖ ਮੰਤਰੀ ਲਊਗਾ ਕਿ ਨਹੀਂ? ਪਾਰਟੀ ਦਾ ਨਹੀਂ ਐਵੇਂ ਨਾ ਪਾਰਟੀ ਨਾਲ ਘੜੀਸੀ ਜਾਓ ਤੁਸੀਂ। ਕੋਈ ਵੀ ਚੀਜ਼ ਹੈ ਜਿਹੜੀ ਹੈਗੀ ਆ ਉਹ ਪਾਰਟੀ ਨੇ ਕਰਨਾ। ਫਿਰ ਸਾਡੇ ਕੋਲ 2 ਸਾਲ ਸਾਰਾ ਪਰਿਵਾਰ ਖੱਜਲ ਹੋਇਆ। ਅਸੀਂ ਤਾਂ ਭਾਈ ਇਹਨਾਂ ਦੇ ਨਾਲ ਖੜੇ ਰਹੇ ਆ। ਦੱਸਣ ਜੇ ਹੈਗਾ ਕੋਈ ਸਾਡੇ ਤੋਂ ਪ੍ਰਤੀ ਕੋਈ ਹੈਗਾ ਤਾਂ ਦੱਸੋ। ਸੁਰਿੰਦਰਪਾਲ ਮੋਹਨ ASI ਜਿਹੜਾ ਮੇਰਾ ਕੀ ਨਾਮ ਹੈ IO ਲੱਗਾ ਹੋਇਆ ਵਾ। ਹਰੇਕ ਵਾਰ ਬੋਤਲ ਯਾਰ ਸ਼ਰਮ ਆਉਣੀ ਚਾਹੀਦੀ, ਇਨਸਾਨੀਅਤ ਤੌਰ ਤੇ ਦੇਖਣਾ ਤਾਂ ਚਾਹੀਦਾ। ਬੰਦਾ ਫਸਿਆ ਹੋਇਆ ਵਾ। ਆਪਣਾ ਜਿਹੜਾ ਹੈਗਾ ਨਾ ਇਸ ਬਾਬਾ ਜੀ ਸਰ ਜੀ ਮੈਂ ਸਾਨੂੰ ਤਾਂ ਤਕਲੀਫ ਹੁੰਦੀ ਆ। 1.5-2 ਸਾਲ ਥੋੜੇ ਹੁੰਦੇ ਆ। ਅਸੀਂ ਇੰਨਾ ਧੱਕੇ ਖਾਦੇ, ਇੰਨੀਆਂ ਰਿਕੁਐਸਟਾਂ ਕੀਤੀਆਂ। ਉਸ ਤੋਂ ਬਾਅਦ ਵਿੱਚ ਕਿਹੜੀ ਡੇਟ ਨੂੰ ਕਿਹੜਾ ਬੰਦਾ ਅਰੈਸਟ ਹੋਇਆ ਉਹ ਵੀ ਮੈਂ ਡਿਟੇਲ ਨਾਲ ਤੁਹਾਨੂੰ ਪਹਿਲਾਂ 3 ਵਾਰ ਕੀਤਾ ਸੀ, ਖੁਦ ਕੀਤਾ ਸੀ। ਚੱਕ ਕੇ ਲਿਆਂਦੇ ਜਾਂ ਕੇ ਦੱਸੋ ਪੁਲਿਸ ਨੇ ਕਿਹੜਾ ਚੱਕਿਆ ਮੈਨੂੰ ਦੱਸੋ। ਅਸੀਂ ਜਾ ਕੇ ਲਿਆਂਦੇ ਆ, ਆਪ ਰੈਕੀ ਕਰਕੇ ਉਹ ਅਸੀਂ ਆਪ ਲੈ ਕੇ ਆਂਦੇ ਚੱਕ ਕੇ। ਦੱਸੋ ਪੁਲਿਸ ਨੇ ਕੀ ਕੀਤਾ? ਅਗਰਾਇਆ ਪੁਲਿਸ ਮੈਨੂੰ ਕਹਿ ਰਹੀ ਸੀ ਆਪਣੀ ਗੱਡੀ ਲੈ ਕੇ ਆ, ਮੈਂ ਤੇਰੇ ਨਾਲ ਚੱਲਦਾ। ਸੁਰਿੰਦਰਪਾਲ ਤੇਲ ਪਵਾ, ਪੈਸੇ ਗੱਡੀ ਲੈ ਕੇ ਆਓ, ਦਾਰੂ ਦੇ ਦੇ ਮੈਨੂੰ, ਮੈਂ ਗੱਡੀ ਲੈ ਕੇ ਆ ਤੇਰੇ ਨਾਲ, ਮੈਂ ਚੱਲਦਾ। ਤੇ ਦਿੱਲੀ ਅਸੀਂ ਮੈਂ ਆਪਣੀ ਗੱਡੀ ਅੰਕਿਤ ਨੂੰ ਫੜਨ ਵਾਸਤੇ ਆਪਣੀ ਗੱਡੀ ਲਵਾ ਕੇ ਆਪਣਾ ਤੇਲ ਪਵਾ ਕੇ ਮੈਂ ਬਣ ਗਿਆ। ਇਹ ਮੇਰਾ ਕੰਮ ਸੀ, ਪ੍ਰਸ਼ਾਸਨ ਦਾ ਕੰਮ ਨਹੀਂ ਸੀ। ਜ਼ਿੰਮੇਵਾਰੀ ਕੋਈ ਨਹੀਂ ਸੀ ਪ੍ਰਸ਼ਾਸਨ ਦੀ। ਜਦੋਂ ਉਸ ਵੇਲੇ ਫੜਿਆ ਜਾਂਦਾ ਕੋਈ ਇੱਕ ਅੱਧਾ ਏਜੰਟ, ਜਿਹੜੇ ਅਸੀਂ ਹੁਣ ਪੈਸੇ 10-15 ਲੱਖ ਖੱਤ ਕੇ ਉੱਥੇ ਖੱਜਲ ਹੋ ਕੇ ਰਸ਼ੀ ਜਾ ਆਈਆਂ, ਸਾਡਾ ਉਹ ਪੈਸਾ ਬਚਦਾ, ਸਾਡਾ ਘਰ ਗੈਰ ਵੀ ਹੋਣ ਤੋਂ ਬਚ ਜਾਂਦਾ, ਅਸੀਂ ਆਪ ਤੱਕ ਪੱਖੋਂ ਬਚ ਜਾਂਦੇ। ਰਿਕੁਐਸਟ ਹੀ ਨਹੀਂ ਸੁਣਦੇ ਜੀ, ਸਾਨੂੰ ਉਲਟਾ ਧਮਕਾਉਣਾ। ਜੇ ਤੁਸੀਂ ਨਹੀਂ ਵਾਪਸ ਕਰਨੀ ਆਪਣੀ FRI ਉਲਟੀ ਤੁਹਾਡੀ ਕਰ ਤੁਹਾਨੂੰ ਅੰਦਰ ਸਿੱਟਿਆ ਜਾਊਗਾ। ਲੋ ਦੱਸੋ ਜੀ ਤੁਸੀਂ ਪੈਸੇ ਕਿੱਥੋਂ ਲਿਆ? ਤੁਸੀਂ ਸਾਨੂੰ ਇਹਦੇ ਪ੍ਰੂਫ ਦਿਓ। ਹਾਈ ਲੈਵਲ ਤੇ ਮੋਨੀਟਰ ਕਰਕੇ ਆਪ ਜਿਹੜੀ ਹੈਗੀ ਹੁਣ ਕੀਤੀ ਪਹਿਲਾਂ ਕਿਉਂ ਨਹੀਂ ਹੋਇਆ? ਮੈਂ ਤਾਂ ਇਹ ਪੁੱਛਦੇ ਆ। ਅਸੀਂ ਦੂਜੀ ਗੱਲ ਹੈਗੀ ਜਿਹੜੀ ਪਹਿਲਾਂ ਵਾਲੀ ਗੱਲ ਜਿਹੜੀ ਤੁਹਾਨੂੰ ਇਹ ਜਵਾਬ ਸਵਾਲ ਪੁੱਛਦੇ ਆ। ਅਸੀਂ ਤਾਂ ਮਰ ਗਏ, ਦੇਖੋ ਰਿਕਾਰਡ ਵੀ ਗਏ ਔਰ ਆਪਣੇ ਸਰੀਰਕ ਪੱਖਾਂ ਦਾ ਬੱਚਾ ਵੀ ਗਿਆ, ਪੈਸਾ ਵੀ ਗਿਆ, ਉੱਥੇ ਤੱਕ ਜਾਈ ਹੋਗਾ, ਸਭ ਕੁਝ ਸਾਡਾ ਪੈ ਗਿਆ। ਮੈਂ ਤਾਂ ਇਹ ਕਰ ਸਕਦਾ ਜੇ ਕੋਈ ਕੁਤਾਹੀਗਰ ਪਾਇਆ ਜਾਂਦਾ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ। ਬਾਕੀ ਜਿਹੜੀ ਹੈਗੀ ਆ ਕਾਰਵਾਈ ਕਿਸੇ ਦੀ ਹੋਈ। ਅਸੀਂ ਇੰਨਾ ਤੁਸੀਂ ਇੰਨਾ ਸਾਨੂੰ ਆਸ਼ਵਾਸਨ ਦੇ ਰਹੇ ਕਰ ਰਹੇ, ਪਹਿਲਾਂ ਕਿਸੇ ਨੇ ਕੋਈ ਸਾਡੀ ਸੁਣੀ ਹੀ ਨਹੀਂ। ਕਿਸੇ ਨੇ ਸਾਨੂੰ ਸਭ ਤੋਂ ਵੱਡਾ ਤਾਂ ਸਾਨੂੰ ਇਸ ਗੱਲ ਦਾ ਸੀ। ਹੁਣ ਅਸੀਂ ਸਾਰੇ ਪਾਸੋਂ ਗਏ, ਅਰਥ ਪੱਖੋਂ ਵੀ, ਭਾਰਤਕ ਸਰੀਰਕ ਪੱਖੋਂ ਵੀ, ਇਹਨਾਂ ਸਾਰਿਆਂ ਨੂੰ ਪਤਾ ਜੀ। ਤੁਸੀਂ ਚਾਹੁੰਦੇ ਹੋ ਵੀ ਅਫਸਰ ਵੀ ਵਿੱਚ ਸ਼ਾਮਲ ਕੀਤਾ ਜਾਵੇ ਜਾਂਚ ਦੇ, ਉਹਨੂੰ ਕਰਨ 100% ਅਨੁਭਵ ਲਿਆ ਜੀ। ਤੁਸੀਂ ਨਾਮ ਦੱਸੋ ਫਿਰ ਸ਼ਾਮਲ ਕੀਤਾ ਜਾਵੇ। ਨਹੀਂ ਜੀ ਨਹੀਂ, ਕੋਈ ਕਾਰਵਾਈ ਨਹੀਂ ਹਾਲੇ ਤੱਕ। ਕੋਈ ਸੁਰਿੰਦਰਪਾਲ ਵੱਲੋਂ ਜੀ ਤਾਂ ਕੋਈ ਕਾਰਵਾਈ ਨਹੀਂ। IO ਲੱਗੇ ਹੋਏ ਨੇ, ਉਹ ਮੇਰੇ ਕੋਈ ਕਾਰਵਾਈ ਨਹੀਂ ਕੀਤੀ। ਪਰ ਜਦ ਤੱਕ ਮੇਰੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਮੈਂ ਨਹੀਂ ਸੰਸਕਾਰ ਕਰਨਾ। ਜੇ ਕਿਸ ਇਹੋ ਜਿਹਾ ਤੁਸੀਂ ਤਾੜਨਾ ਤਾਂ ਕਰਦੇ ਹੋ, ਜੇਕਰ ਬੋਤਲ ਕੋਈ ਮੰਗਦਾ ਤਾੜਨਾ ਕਰਦੇ ਹੋ। ਸਾਡੀ ਗੱਲ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਤੁਸੀਂ ਕਹਿੰਦੇ ਹੋ ਵੀ ਰਜਿਸਟਰ ਕਰੋ ਉਸ ਵਿਅਕਤੀ ਨੂੰ ਵੀ। ਨਹੀਂ ਅਸੀਂ ਤਾਂ ਉਹਨਾਂ ਨੂੰ ਸਾਹਮਣੇ ਜਿਹੜੀ ਗੱਲ ਲਿਆਂਦੀ ਹੈ ਉਹਨਾਂ ਨੂੰ ਸਾਹਮਣੇ ਉਹਨਾਂ ਦੱਸਿਆ। ਨਹੀਂ ਉਹਦੇ ਵਿੱਚ ਉਹ ਚੀਜ਼ ਤਾਂ ਹਜੇ ਵੀ ਕਾਲੀਆਂ ਭੇਡਾਂ ਤੇ ਬੈਠੀਆਂ ਹੋਈਆਂ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਜਿਨ੍ਹਾਂ ਨੂੰ ਆਦਤਾਂ ਪਈਆਂ ਵੀ ਮੈਂ ਇੱਥੇ ਆਏ ਨੂੰ ਭਾਵੇਂ ਉਹਨਾਂ ਨੇ ਦੇਖਣਾ ਹੀ ਨਹੀਂ ਵੀ ਇਹ ਦੁਖੀ ਆ ਜਾਂ ਇਹ ਤੰਗ ਆ, ਉਹਨਾਂ ਨੇ ਕਹਿਣਾ ਸਾਨੂੰ ਦੇ ਦਿਓ। ਇਹੋ ਜਿਹੇ ਬੰਦੇ ਹੈ ਬਹੁਤ। ਇਹ 2024 ਚ ਦਰਜ ਹੋਇਆ ਸੀ। ਜੋ ਕੁਤਾਹੀਗਰ ਪਾਇਆ ਗਿਆ ਅਫਸਰਾਂ ਦੇ ਵਿੱਚ ਕਿਸੇ ਡਿਲੇ ਕੀਤੀ ਜਾਂ ਕਿਸੇ ਨੇ ਇਹਨਾਂ ਨੂੰ ਜੋ ਇਹਨਾਂ ਨੇ ਦੱਸਿਆ ਹੈਗਾ ਐਲੀਗੇਸ਼ਨਸ ਹੈਗੇ ਇਹਨਾਂ ਵੱਲੋਂ ਲਾਏ ਗਏ, ਸਾਡੇ ਤੋਂ ਬੋਤਲ ਦਾਰੂ ਦੀ ਮੰਗੀ ਜਾਂ ਹੋਰ ਲਈ ਗਈ, ਤਾਂ ਉਹ ਜੇ ਕੁਤਾਹੀਗਰ ਦੇ ਦੋਸ਼ ਜੇ ਇਹਨਾਂ ਵੱਲੋਂ ਲਾਏ ਸਾਬਤ ਹੋ ਜਾਂਦੇ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਉਹਦੇ ਵਿੱਚ। ਇਹਨੂੰ ਕਹਿੰਦੇ ਸੀਗੇ 5 ਲੱਖ ਰੁਪਏ ਪਾ ਦੇ, ਨਹੀਂ ਤਾਂ ਅਸੀਂ ਗੋਲੀ ਮਾਰ ਦੇਣੀ ਆ। ਪੰਜਾਂ ਜਣਿਆਂ ਨੂੰ ਇਦਾਂ ਥੱਲੇ ਬਿਠਾ ਲੈਂਦੇ ਸੀਗੇ। 5 ਜਣਿਆਂ ਦੇ ਪਿੱਛੇ ਪਿਸਤੌਲ ਲਾ ਕੇ ਇਦਾਂ ਪੁੱਠੀਆਂ ਪਹਿਲਾਂ ਮਾਰਦੇ ਆ, ਗੱਲ ਕਰਾ ਉਹਨਾਂ ਨਾਲ ਪੁੱਠੀਆਂ ਇੱਥੋਂ ਮਾਰ ਕੇ ਹਾਂ ਡੌਂਕਰ ਜਿਹੜੇ ਉੱਧਰ ਲੈ ਇਹਨਾਂ ਦੇ ਸੰਦੀਪ ਦੇ ਮੇਨ ਸੰਦੀਪ ਨੂੰ ਫੋਨ ਕਰਦੇ ਹੁੰਦੇ ਸੀਗੇ। ਸੰਦੀਪ ਫਿਰ ਇੱਧਰੋਂ ਆਣ ਕੇ ਉਹਨਾਂ ਨੂੰ ਕਹਿੰਦਾ ਸੀ 5 ਲੱਖ ਰੁਪਏ ਪਾ ਦਿਓ ਇਹਨਾਂ ਨੂੰ ਤੇ ਇਹਨਾਂ ਨੇ ਆਪੇ ਹਟ ਜਾਣਾ। ਮੇਨ ਸੰਦੀਪ ਹੀ ਬੰਦਾ ਸਾਰਾ ਕੁਝ ਕਰਾਉਂਦਾ ਹੁੰਦਾ ਸੀ। ਸਾਨੂੰ ਜੰਗਲਾਂ 'ਚ ਰਾਤ ਨੂੰ ਲੈ ਜਾਣਾ, ਘੱਟੋ ਘੱਟ ਨਹੀਂ ਉੱਥੋਂ 6 ਘੰਟੇ ਦਾ ਰਾਸਤਾ ਹੁੰਦਾ ਸੀ ਜਿਹੜਾ ਜੰਗਲਾਂ 'ਚ ਰਾਤ ਨੂੰ ਲੈ ਕੇ ਜਾਂਦੇ ਹੁੰਦੇ ਸੀ। ਨਹੀਂ ਤਾਂ ਉੱਥੇ ਮਾਰੇ ਆਉਂਦੇ ਆ, ਜੇ ਪੈਸੇ ਪਾ ਦਿੰਦੇ ਆ ਤਾਂ ਬਚ ਕੇ ਆ ਜਾਂਦਾ। ਇੱਥੇ ਮੇਰੀ ਪ੍ਰਸ਼ਾਸਨ ਨੇ ਮੇਰੀ ਦਰਖਾਸਤ ਨਹੀਂ ਸੁਣੀ ਹੈ। 2 ਸਾਲ ਹੋ ਗਏ ਆ। ਹੁਣ ਤੁਸੀਂ ਮੈਨੂੰ ਕਹਿੰਦੇ ਆ ਕਿ ਅਸੀਂ ਆਪਾਂ ਵਿਚਾਰ ਕਰਾਂਗੇ ਜਾਂ ਆਪਾਂ ਗੱਲ ਕਰਾਂਗੇ ਜਾਂ ਆਪਾਂ ਉਹਨਾਂ ਤੇ FIR ਕਰਦੇ ਪਏ ਆ ਜਾਂ ਉਹਨਾਂ ਨੂੰ ਫੜਦੇ ਪਏ ਆ। ਆਪਾਂ 2 ਸਾਲ ਕੀ ਕਰਦੇ ਪਏ ਸੀ? 2 ਸਾਲ ਕਾਨੂੰਨ ਕਿਉਂ ਸੁੱਤਾ ਪਿਆ ਸੀ? ਆਪਾਂ 2 ਸਾਲ ਪਹਿਲਾਂ ਉਹਨਾਂ ਨੂੰ ਫੜ ਕੇ ਆਪਾਂ ਮਨਦੀਪ ਬਾਰੇ ਉਹਦੀ ਜਾਣਕਾਰੀ ਸਾਰੀ ਪ੍ਰਾਪਤ ਕਰ ਸਕਦੇ, ਪਰ ਨਹੀਂ ਤੁਸੀਂ ਇਹ ਕੰਮ ਨਹੀਂ ਕੀਤਾ। 4 SSP ਬਦਲੇ ਇਸ ਚੱਕਰ ਦੇ ਵਿੱਚ। ਮੈਂ ਹਰੇਕ SSP ਸਾਹਿਬ ਕੋਲ ਗਿਆ, 6 ਪਿਆਸੇ ਮੇਰੇ ਕੋਲ ਵੀਡੀਓ ਪਈਆਂ ਅੱਜ ਵੀ। ਇਹ ਰਸ਼ੀਆ ਦੇ ਵਿੱਚ ਜਦੋਂ ਇਹਨਾਂ ਨੂੰ ਏਜੰਟਾਂ ਨੇ ਫਸਾਇਆ 3 ਦਿਨ ਇਹ ਪੈਟਰੋਲ ਪੰਪ ਤੇ ਖੜੇ ਰਹੇ।
ਨੂੰ ਦਰ ਦੀਆਂ ਠੋਕਰਾਂ ਲੈ ਕੇ ਥੋੜੇ ਪੈਸੇ ਇਕੱਠੇ ਕਰਕੇ ਬਾਬਾ ਜੀ ਨਾਟਕ ਮਿਲਦੇ ਮੈਨੂੰ ਜਾਂ ਨਾ ਮੇਰੀ ਹੈਲਪ ਕਰਦੇ, ਮੈਂ ਕਿੱਥੋਂ ਲੱਭ ਲੈਂਦਾ ਆਪਣੇ ਭਰਾ ਨੂੰ? ਜਾਂ ਆਪਣੇ ਕੀ ਨਾਮ ਹੈ ਰਾਜਾ ਵੜਿੰਗ ਜੀ, ਉਹਨੇ ਮੈਨੂੰ ਹੁਣ ਐਤਕੀ ਟਿਕਟਾਂ ਕਰਕੇ ਦਿੱਤੀਆਂ। ਜੇ ਉਦਾਂ ਦੇ ਨਹੀਂ ਮਿਲਦੇ ਮੈਨੂੰ ਇੱਕ ਦੋ ਬੰਦੇ ਇਦਾਂ ਦੇ ਮੋਰੀ ਜਾਂ ਜਿਹੜੀ ਪਾਰਟੀਬਾਜ਼ੀ ਛੱਡ ਕੇ ਇਨਸਾਨੀਅਤ ਤੌਰ ਤੇ ਮੇਰੀ ਹੈਲਪ ਕੀਤੀ ਹੈ, ਜੇ ਮੈਨੂੰ ਨਾ ਮਿਲਦੇ ਮੈਂ ਕਿੱਥੇ ਲੱਭ ਕੇ ਲਿਆਂਦਾ ਆਪਣੇ ਭਰਾ ਨੂੰ? ਕੌਣ ਮੇਰੀ ਸੁਣਦਾ? ਇੱਥੇ ਮੇਰੀ ਪ੍ਰਸ਼ਾਸਨ ਨੇ ਮੇਰੀ ਦਰਖਾਸਤ ਨਹੀਂ ਸੁਣੀ ਹੈ, 2 ਸਾਲ ਹੋ ਗਏ ਆ। ਹੁਣ ਤੁਸੀਂ ਮੈਨੂੰ ਕਹਿੰਦੇ ਆ ਕਿ ਅਸੀਂ ਆਪਾਂ ਵਿਚਾਰ ਕਰਾਂਗੇ ਜਾਂ ਆਪਾਂ ਗੱਲ ਕਰਾਂਗੇ ਜਾਂ ਆਪਾਂ ਉਹਨਾਂ ਤੇ FIR ਕਰਦੇ ਪਏ ਆ ਜਾਂ ਉਹਨਾਂ ਨੂੰ ਫੜਦੇ ਪਏ ਆ। ਆਪਾਂ 2 ਸਾਲ ਕੀ ਕਰਦੇ ਪਏ ਸੀ? 2 ਸਾਲ ਕਾਨੂੰਨ ਕਿਉਂ ਸੁੱਤਾ ਪਿਆ ਸੀ? ਸਾਨੂੰ ਆਪਾਂ 2 ਸਾਲ ਪਹਿਲਾਂ ਉਹਨਾਂ ਨੂੰ ਫੜ ਕੇ ਆਪਾਂ ਮਨਦੀਪ ਬਾਰੇ ਉਹਦੀ ਜਾਣਕਾਰੀ ਸਾਰੀ ਪ੍ਰਾਪਤ ਕਰ ਸਕਦੇ ਸੀ। ਸਾਡੇ 10-15 ਪਰ ਨਹੀਂ, ਤੁਸੀਂ ਇਹ ਕੰਮ ਨਹੀਂ ਕੀਤਾ। 4 SSP ਬਦਲੇ ਇਸ ਚੱਕਰ ਦੇ ਵਿੱਚ। ਮੈਂ ਹਰੇਕ SSP ਸਾਹਿਬ ਕੋਲ ਗਿਆ, ਉਸ ਤੋਂ ਬਾਅਦ 8 SHO ਬਦਲੇ, ਮੈਂ ਹਰੇਕ SHO ਕੋਲ ਗਿਆ ਆਪਣੀ ਦਰਖਾਸਤ ਲੈ ਕੇ। ਭਾਈ ਉਲਟਾ ਸਾਨੂੰ ਧਮਕਾਉਂਦੇ ਹੁੰਦੇ ਸੀ ਵੀ ਤੁਸੀਂ ਪੈਸਾ ਕਿੱਥੋਂ ਇੰਨਾ ਲੈ ਕੇ ਆਏ? ਹੁਣ ਮੈਨੂੰ ਦੱਸੋ ਵੀ ਮੈਂ ਕਿੱਥੇ ਯਕੀਨ ਕਰਾਂ? ਪ੍ਰਸ਼ਾਸਨ ਤੇ ਕਿਸ ਤਰ੍ਹਾਂ ਯਕੀਨ ਕਰਾਂ? ਮੇਰੀ 2 ਸਾਲ FIR ਨੂੰ ਚੱਕ ਕੇ ਉਹ ਮਾਰਿਆ ਗਿਆ। ਹੁਣ ਤੁਸੀਂ ਕਹਿੰਦੇ ਮੈਂ ਕਰੂੰਗਾ। ਬਾਈ ਚਾਂਸ ਮੈਂ ਕਹਿੰਦਾ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਬਦਲ ਜਾਂਦਾ, ਤੁਹਾਡੀ ਬਦਲੀ ਹੋ ਜਾਂਦੀ, ਤੁਹਾਡੀ ਡੀਲਿੰਗ ਮੇਰੇ ਨਾਲ ਸਹੀ ਹੈ, ਦੂਜਾ ਬੰਦਾ ਮੇਰੇ ਨਾਲ ਨਹੀਂ ਸਹੀ ਹੈਗਾ, ਮੈਂ ਕਿਹਨੂੰ ਪੁੱਛੂੰਗਾ ਜਾ ਕੇ? ਮੈਂ ਤਾਂ ਫਿਰ ਧੱਕੇ ਖਾਂਦਾ ਰਹਿ ਗਿਆ। ਇੱਕ ਤਾਂ ਹੁੰਦੀ ਮੈਂ ਕਿਸੇ ਨੇ ਸੁਣੀ ਸੁਣਾਈ ਗੱਲ ਆ, ਸਾਨੂੰ ਥਾਣੇ ਜਾ ਕੇ ਮੈਂ ਤਾਂ ਦਰ ਦੀਆਂ ਠੋਕਰਾਂ ਖਾ ਕੇ ਫੇਰ ਇੱਥੇ ਹੁਣ ਥੋੜਾ ਜਿਹਾ ਇੱਥੇ ਤੱਕ ਉਲਟਾ ਸਭ ਤੋਂ ਪੈਸੇ ਮੰਗਦੇ ਬੰਦੇ ਗੱਲ ਕਰਾਉਣ ਤੱਕ ਵੀ ਮੈਂ ਬੰਦੇ ਦਾ ਨਾਂ ਵੀ ਦੱਸ ਸਕਦਾ। ਉਲਟਾ ਉੱਥੇ 10 ਅਸੀਂ ਭੁੱਖੇ ਨੰਗੇ ਥਾਣੇ ਜਾ ਕੇ ਸਾਨੂੰ ਗਾਲਾਂ ਉਹ ਜ਼ਿਕਰ ਕਰਦੇ ਸੀ। 3 ਦਿਨ ਇਹ ਉੱਥੇ ਭੁੱਖੇ ਪਿਆਸੇ, ਮੇਰੇ ਕੋਲ ਵੀਡੀਓ ਪਈਆਂ ਅੱਜ ਵੀ। ਇਹ ਰਸ਼ੀਆ ਦੇ ਵਿੱਚ ਜਦੋਂ ਇਹਨਾਂ ਨੂੰ ਏਜੰਟਾਂ ਨੇ ਫਸਾਇਆ, 3 ਦਿਨ ਇਹ ਪੈਟਰੋਲ ਪੰਪ ਤੇ ਖੜੇ ਰਹੇ ਸੀ। ਉਹ ਵੀ ਜਗਦੀਪ ਦੇਖੋ ਗੱਲ ਪਤਾ ਕੀ ਆ, ਤੁਸੀਂ ਇਸ ਵੇਲੇ ਬਿਲਕੁਲ ਓਕੇ ਆ ਜੀ। ਸੁਣੋ ਮੇਰੀ ਗੱਲ ਸੁਣੋ, ਪਹਿਲਾਂ ਮੇਰੀ ਗੱਲ ਸੁਣ। ਮੈਂ ਸਵੇਰੇ ਵੀ ਆ ਕੇ ਤੁਹਾਨੂੰ ਬੇਨਤੀ ਕੀਤੀ ਸੀ, ਪੁਲਿਸ ਨੇ ਆਪਣੇ ਵਰਕ ਨੂੰ ਜਿਹੜਾ ਨਾ ਬੜੀ ਤਰੀਕੇ ਨਾਲ ਔਰ ਵਧੀਆ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਕਿਤੇ ਕੋਈ ਕਮੀ ਪੇਸ਼ੀ ਰਹਿ ਗਈ ਉਹ ਵੀ ਆਪਾਂ ਪੂਰੀ ਕਰ ਲਵਾਂਗੇ। ਇੱਕ ਮਿੰਟ ਸੁਣੋ ਜੀ ਗੱਲ। ਮੁਕੱਦਮਾ 18 ਜੁਲਾਈ 2024 ਦਾ ਦਰਜ ਹੋਇਆ। ਉਸ ਤੋਂ ਬਾਅਦ ਵਿੱਚ ਕਿਹੜੀ ਡੇਟ ਨੂੰ ਕਿਹੜਾ ਬੰਦਾ ਅਰੈਸਟ ਹੋਇਆ ਉਹ ਵੀ ਮੈਂ ਡਿਟੇਲ ਨਾਲ ਤੁਹਾਨੂੰ ਪਹਿਲਾਂ 3 ਵਾਰ ਕੀਤਾ ਸੀ, ਖੁਦ ਕੀਤਾ ਸੀ, ਚੱਕ ਕੇ ਲਿਆਂਦੇ ਜਾਂ ਕੇ ਦੱਸੋ ਪੁਲਿਸ ਨੇ ਕਿਹੜਾ ਚੱਕਿਆ ਮੈਨੂੰ ਦੱਸੋ। ਅਸੀਂ ਜਾ ਕੇ ਲਿਆਂਦੇ ਆ, ਆਪ ਰੈਕੀ ਕਰਕੇ ਉਹ ਅਸੀਂ ਆਪ ਲੈ ਕੇ ਆਂਦੇ ਚੱਕ ਕੇ। ਦੱਸੋ ਪੁਲਿਸ ਨੇ ਕੀ ਕੀਤਾ? ਅਗਰਾਇਆ ਪੁਲਿਸ ਮੈਨੂੰ ਕਹਿ ਰਹੀ ਸੀ ਆਪਣੀ ਗੱਡੀ ਲੈ ਕੇ ਆ, ਮੈਂ ਤੇਰੇ ਨਾਲ ਚੱਲਦਾ। ਸੁਰਿੰਦਰਪਾਲ ਨੂੰ ਦਾਰੂ ਦੇ ਮੈਨੂੰ, ਮੈਂ ਗੱਡੀ ਲੈ ਕੇ ਆ ਤੇਰੇ ਨਾਲ, ਮੈਂ ਚੱਲਦਾ। ਫਿਰ ਦਿੱਲੀ ਅਸੀਂ ਮੈਂ ਆਪਣੀ ਗੱਡੀ ਅੰਕਿਤ ਨੂੰ ਫੜਨ ਵਾਸਤੇ ਆਪਣੀ ਗੱਡੀ ਲਵਾ ਕੇ ਆਪਣਾ ਤੇਲ ਪਵਾ ਕੇ ਮੈਂ ਬਣ ਗਿਆ। ਇਹ ਮੇਰਾ ਕੰਮ ਸੀ, ਪ੍ਰਸ਼ਾਸਨ ਦਾ ਕੰਮ ਨਹੀਂ ਸੀ। ਜ਼ਿੰਮੇਵਾਰੀ ਕੋਈ ਨਹੀਂ ਸੀ ਪ੍ਰਸ਼ਾਸਨ ਦੀ। ਪ੍ਰਸ਼ਾਸਨ ਅਸੀਂ ਕਿਦਾਂ ਸ਼ਵਾਸ਼ਨ ਮੰਨ ਲਈਏ ਦੱਸੋ? ਪੁੱਛਦੀ ਹੁੰਦੀ ਸੀ ਵੀ ਕਿੱਥੋਂ ਪੈਸਾ ਆਇਆ, ਹਰੇਕ ਚੀਜ਼ ਪਿੱਛੇ ਮੇਰੇ ਕੋਲ ਪੈਸਾ ਮੰਗਿਆ ਗਿਆ। ਮੈਂ ਕਿਹਾ ਕਰਾਂ ਸ਼ਾਇਦ ਇਸੇ ਤਰ੍ਹਾਂ ਕਾਨੂੰਨ ਚੱਲਦਾ ਵਾ, ਜਾਂ ਪੈਸੇ ਦੇ ਕੇ ਮੇਰਾ ਜਾਂ ਬੋਤਲ ਦੇ ਕੇ ਮੇਰਾ ਕੰਮ ਕਰ ਦੇਗਾ ਇਹ ਬੰਦਾ। ਸੁਰਿੰਦਰਪਾਲ ਮੋਹਨ ASI ਜਿਹੜਾ ਮੇਰਾ ਕੀ ਨਾਮ ਹੈ IO ਲੱਗਾ ਹੋਇਆ ਵਾ। ਹਰੇਕ ਵਾਰ ਬੋਤਲ ਯਾਰ ਸ਼ਰਮ ਆਉਣੀ ਚਾਹੀਦੀ, ਇਨਸਾਨੀਅਤ ਤੌਰ ਤੇ ਦੇਖਣਾ ਤੇ ਚਾਹੀਦਾ। ਬੰਦਾ ਫਸਿਆ ਹੋਇਆ ਵਾ। ਆਪਣਾ ਜਿਹੜਾ ਹੈਗਾ ਨਾ ਇਸ ਬਾਬਾ ਜੀ ਸਰ ਜੀ ਮੈਂ ਸਾਨੂੰ ਤਾਂ ਤਕਲੀਫ ਹੁੰਦੀ ਆ। 1.5-2 ਸਾਲ ਥੋੜੇ ਹੁੰਦੇ ਆ। ਅਸੀਂ ਇੰਨਾ ਤੱਕੇ ਖਾਤੇ ਇੰਨੀਆਂ ਰਿਕੁਐਸਟਾਂ ਕੀਤੀਆਂ, ਕਿਸੇ ਨੇ ਨਹੀਂ ਬਾਹ ਫੜੀ। ਉਹ ਤਾਂ ਜਿਹੜੀਆਂ ਗੱਲਾਂ ਕਿਸੇ ਵਾਲਾ ਹੁਣ ਕਿਸੇ ਨੂੰ ਕਹਿੰਦੇ ਹਰਾਸਮੈਂਟ ਵਿੱਚ ਹੁਣ ਅਸੀਂ ਸ਼ਬਾਸ਼ਨ ਨੂੰ ਕੀ ਕਰੀਏ? ਉਹ ਤਾਂ ਅਸੀਂ ਅਰਥ ਪੱਖੋਂ ਵੀ ਗਏ, ਸਾਡਾ ਸਰੀਰਕ ਪੱਖੋਂ ਵੀ ਗਏ, ਸਾਡਾ ਮੁੰਡਾ ਵੀ ਗਿਆ, ਪੈਸੇ ਵੀ ਗਏ, ਔਰ ਤਾਂ ਅਸੀਂ ਗਜਾਈ ਹੋ ਕੇ ਬੈਠੇ ਆ। ਜਦੋਂ ਉਸ ਵੇਲੇ ਫੜਿਆ ਜਾਂਦਾ ਕੋਈ ਇੱਕ ਅੱਧਾ ਏਜੰਟ, ਜਿਹੜੇ ਅਸੀਂ ਹੁਣ ਪੈਸੇ 10-15 ਲੱਖ ਖੱਪ ਕੇ ਉੱਥੇ ਖੱਜਲ ਹੋ ਕੇ ਰਸ਼ੀ ਜਾ ਆਈਆਂ, ਸਾਡਾ ਉਹ ਪੈਸਾ ਬਚਦਾ, ਸਾਡਾ ਘਰ ਗੈਰ ਵੀ ਹੋਣ ਤੋਂ ਬਚ ਜਾਂਦਾ, ਅਸੀਂ ਆਰਥਿਕ ਪੱਖੋਂ ਬਚ ਜਾਂਦੇ। ਚਲੋ ਤਾਂ ਜਿਹੜਾ ਤੁਸੀਂ ਨਾ ਹੈਲਪ ਬਾਬਾ ਜੀ ਕਰਦੇ ਉਹ ਅਸੀਂ ਇੱਥੇ ਤੱਕ ਪਹੁੰਚੇ। ਤੁਸੀਂ ਸਾਡਾ ਸਟੈਪ ਬਾਈ ਸਟੈਪ ਸਾਡੀ ਡਿਊਟੀ ਹੈ, ਪਰ ਸਾਡੇ ਇਹਨਾਂ ਨੇ ਨਹੀਂ, ਪ੍ਰਸ਼ਾਸਨ ਨੇ ਕੋਈ ਹੈਲਪ ਨਹੀਂ ਕੀਤੀ। ਸਾਡੀ ਰਿਕੁਐਸਟ ਹੀ ਨਹੀਂ ਸੁਣਦੇ ਜੀ, ਸਾਨੂੰ ਉਲਟਾ ਧਮਕਾਉਣਾ। ਜੇ ਤੁਸੀਂ ਨਹੀਂ ਵਾਪਸ ਕਰਨੀ ਆਪਣੀ FIR ਉਲਟੀ ਤੁਹਾਡੀ ਕਰ ਤੁਹਾਨੂੰ ਅੰਦਰ ਸੱਟਿਆ ਜਾਊਗਾ। ਲੋ ਦੱਸੋ ਜੀ ਤੁਸੀਂ ਪੈਸੇ ਕਿੱਥੋਂ ਲਿਆ? ਤੁਸੀਂ ਸਾਨੂੰ ਇਹਦੇ ਪ੍ਰੂਫ ਦਿਓ। ਮੰਨ ਲਓ ਜੀ ਇਸ ਬੰਦੇ ਤੋਂ ਮੈਂ ਕੋਈ ਆਪਣੀ ਜ਼ਮੀਨ ਗਿਰਵੀ ਰੱਖ ਕੇ ਪੈਸੇ ਲੈ ਲਿਆ, ਇਹ ਮੈਨੂੰ ਪ੍ਰੂਫ ਦਊਗਾ ਵੀ ਮੈਂ ਤਾਂ ਤੋਂ ਵਿਆਜ ਲੈਣਾ? ਪੈਸੇ ਦੇਣ ਤੋਂ ਬਾਅਦ ਵੀ ਨਾ 7 ਮਹੀਨੇ ਲੱਗੇ ਸੀ ਮੈਨੂੰ FIR ਕਰਵਾਉਣ ਲਈ। FIR ਇਦਾਂ ਨਹੀਂ 8 ਮਹੀਨੇ ਤੱਕ। 8 ਮਹੀਨੇ ਤੱਕ ਮੈਂ ਇੱਥੇ ਘੁੰਮਦਾ ਰਿਹਾ। ਉਹਦੇ ਵਿੱਚ ਵੀ ਮੈਂ ਆਪਣੇ ਭਰਾ ਨੂੰ ਲੱਭਦਾ ਰਿਹਾ, ਉਹਦੇ ਵਿੱਚ ਵੀ ਮੈਂ ਵਿਦੇਸ਼ ਮੰਤਰਾਲੇ ਨੂੰ ਵੀ ਮਿਲਦਾ ਰਿਹਾ, ਉਹਦੇ ਵਿੱਚ ਮੈਂ CM ਸਾਹਿਬ ਨੂੰ ਵੀ ਮਿਲਦਾ ਰਿਹਾ, ਉਹਦੇ ਵਿੱਚ ਮੈਂ ਬਾਬਾ ਜੀ ਨੂੰ ਵੀ ਮਿਲਦਾ ਰਿਹਾ। 7 ਮਹੀਨੇ ਬਾਅਦ FIR ਦਰਜ ਕੀਤੀ ਸੀ, ਉਹਦੇ ਬਾਵਜੂਦ ਵੀ ਕੰਮ ਕੀ ਹੋਇਆ? ਕੁਝ ਵੀ ਨਹੀਂ। 0 60 ਵਾਰੀ ਤੋਂ ਘੱਟ ਅਸੀਂ ਦਿੱਲੀ ਗਏ, 60-70 ਵਾਰੀ ਦਿੱਲੀ। ਗੱਲ ਇਹਦੇ ਚ ਆਪਾਂ ਨਾ ਇਹਦੇ ਵਿੱਚ ਤੁਹਾਡੇ ਤੇ ਨਹੀਂ ਇਹ ਮੈਂ ਚਲੋ ਜੇ ਪਹਿਲਾਂ ਮੇਰੇ ਕਿਉਂ ਨਹੀਂ ਸਾਡੀ ਸੁਣੀ? ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ। ਦੇਖੋ ਇਹਦੇ ਵਿੱਚ ਮੈਂ ਪਹਿਲਾਂ ਕਿਹਾ ਸਾਨੂੰ ਹਮਦਰਦੀ ਹੈ, ਬੱਚਾ ਜਿਹੜਾ ਚਲਾ ਗਿਆ ਤੁਹਾਡਾ,
ਦੂਜੀ ਗੱਲ ਇਹਦੇ ਵਿੱਚ ਇਹ ਵੀ ਜਿਹੜੀ ਤਫਤੀਸ਼ ਦੀ ਆਪਾਂ ਗੱਲ ਕਰਦੇ ਹਾਂ, ਜਿਹੜੀ ਮੈਂ ਤਫਤੀਸ਼ ਹੁਣ ਦੇਖੀ ਹੈ, ਪੁਰਾਣੀ ਮਿਸਲ ਹੈਗੀ 24 ਦਾ ਮੁਕੱਦਮਾ, ਉਹਦੇ ਵਿੱਚ ਜਿਹੜੀ ਕੋਈ ਕਮੀ ਪੇਸ਼ੀ ਹੋਊਗੀ ਮੈਂ ਉਹਨੂੰ ਜਿਹੜੀ ਹੈਗੀ ਆ ਅੱਗੇ ਫਰਦਰ ਅਸੀਂ ਕਰ ਲਾਂਗੇ। ਬਟ ਉਹਦੇ ਵਿੱਚ ਜਿਹੜੇ ਹੈਗੇ ਅਕਿਊਜ਼ਡ ਮੈਂ ਜਿਵੇਂ ਤੁਹਾਨੂੰ ਡਿਟੇਲ ਦੱਸੀ ਆ, ਜਿਨ੍ਹਾਂ ਨੂੰ ਅਸੀਂ ਕਰ ਸਕਦੇ, ਈਵਨ ਕਿ ਇੱਕ ਰਾਤ ਵੀ ਅਸੀਂ ਰਾਉਂਡ ਅਪ ਜਿਹੜਾ ਹੈਗਾ ਮੈਂ ਇਹਨਾਂ ਨੂੰ ਕੱਲ੍ਹ ਹੀ ਕਹਿ ਦਿੱਤਾ ਸੀ ਕਰਾਇਆ। ਬਾਕੀ ਜਿਹੜੀ ਹੈਗੀ ਇਹਦੀ ਨਾ ਡੀਪਲੀ ਅਸੀਂ ਇਨਵੈਸਟੀਗੇਟ ਜਿਹੜੀ ਹੈਗੀ ਆ ਹਾਈ ਲੈਵਲ ਤੇ ਮੋਨੀਟਰ ਕਰਕੇ ਆਪ ਜਿਹੜੀ ਹੈਗੀ ਹੁਣ ਕੀਤੀ ਪਹਿਲਾਂ ਕਿਉਂ ਨਹੀਂ ਹੋਇਆ? ਮੈਂ ਤੁਹਾਨੂੰ ਇਹ ਪੁੱਛਦੇ ਆ ਅਸੀਂ ਦੂਜੀ ਗੱਲ ਹੈਗੀ ਜਿਹੜੀ ਪਹਿਲਾਂ ਵਾਲੀ ਗੱਲ ਜਿਹੜੀ ਕੁਝ ਕੀਤਾ, ਤੁਹਾਨੂੰ ਇਹ ਜਵਾਬ ਸਵਾਲ ਪੁੱਛਦੇ ਆ। ਅਸੀਂ ਤਾਂ ਮਰ ਗਏ, ਦੇਖੋ ਰਿਕਾਰਡ ਵੀ ਗਏ ਔਰ ਆਪਣੇ ਬਸੀਰਕ ਪੱਖਾ ਦਾ ਬੱਚਾ ਵੀ ਗਿਆ, ਪੈਸਾ ਵੀ ਗਿਆ, ਔਰ ਤੱਕ ਜਾਈ ਹੋਗਾ, ਸਭ ਕੁਝ ਸਾਡਾ ਪੈ ਗਿਆ। ਮੈਂ ਤਾਂ ਇਹ ਕਰ ਸਕਦਾ, ਜੇ ਕੋਈ ਕੁਤਾਹੀ ਕਰ ਪਾਇਆ ਜਾਂਦਾ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ। ਠੀਕ ਹੈ, ਬਾਕੀ ਜਿਹੜੀ ਹੈਗੀ ਆ ਕਿਸੇ ਦੀ ਹੋਈ, ਅਸੀਂ ਐਨਆਰ ਰਿਕੁਐਸਟਾਂ ਕੀਤੀਆਂ, ਜਿਹੜੀ ਸਾਡੇ ਵੱਲੋਂ ਤਫਤੀਸ਼ ਦੇ ਵਿੱਚ ਹੈਗੀ ਆ ਉਹ ਅਸੀਂ ਪ੍ਰੋਪਰ ਬੰਦਾ ਇੱਥੇ ਘੁੰਮਦਾ ਰਿਹਾ, ਕਿਸੇ ਨੇ ਉਹਤੇ 50 ਕੇਸ। ਤੇ ਬਾਕੀ ਜੇ ਆ ਦੇਖੋ ਇਹਦੇ ਵਿੱਚ ਆਪਾਂ ਬਾਬਾ ਜੀ ਜਿਹੜਾ ਹੈਗਾ ਸਾਰਾ ਜੋ ਇਹਨਾਂ ਨਾਲ ਹੋਈ ਹੈ ਆਪਣੀ ਜਿਵੇਂ ਜਿਵੇਂ ਆਪਾਂ ਨੇ ਅੱਗੇ ਫੋਲੋ ਅਪ ਕਰਨਾ ਉਹਨੂੰ ਆਪਣਾ ਤੁਹਾਡੇ ਵੱਲੋਂ ਵੀ ਹੈਗਾ ਕਰਾਂਗੇ, ਅਸੀਂ ਰੈਸਟ ਤੇ ਕਰਾਂਗੇ, ਅਸੀਂ ਸਾਰਾ ਕਰ ਲਾਂਗੇ। ਜਿਹੜੇ ਸਾਡੇ ਪਾਰਟ ਤੇ ਉਹ ਅਸੀਂ ਆਪਾਂ ਪ੍ਰੋਪਰ ਕਰ ਲੈਣਾ। ਸਰ ਉਹ ਇਹੀ ਪੁੱਛ ਰਹੇ ਨੇ ਵੀ 2 ਸਾਲ ਪਹਿਲਾਂ ਜਿਹੜਾ ਮੈਂ ਉਹੀ ਕਿਹਾ ਕਿ ਜੇ ਦੇਖੋ ਇੱਕ ਮਿੰਟ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਜੀ, ਦੇਖੋ ਜਿਹੜੀ ਪੁਰਾਣੀ ਹੈਗੀ ਹੈ 2023 ਦਾ ਇਹਨਾਂ ਦਾ ਬੱਚਾ ਗਿਆ ਸੀ, 24 ਚ ਹੋਇਆ। ਜੇ ਕੋਈ ਉਸ ਅਸੀਂ ਰਿਕਾਰਡ ਵਾਚਾਂਗੇ, ਜੇ ਕੋਈ ਉਹਦੇ ਵਿੱਚ ਲੱਗਿਆ ਸਾਨੂੰ ਕਿ ਇਹਦੇ ਬੰਦੇ ਦੀ ਕੁਤਾਹੀ ਹੈਗੀ ਆ ਤਾਂ ਕੁਤਾਹੀਕਾਰ ਦੇ ਖਿਲਾਫ ਜਿਹੜੀ ਇਹ ਕਾਰਵਾਈ ਹੋਵੇਗੀ। ਪੁਲਿਸ ਆਮ ਬੰਦਿਆਂ ਲਈ ਜੇ ਆਮ ਬੰਦੇ ਦੇ ਇੰਨੀਆਂ ਕੀਸੀਆਂ ਹੋ ਰਹੀਆਂ 2 ਸਾਲ। ਅਸੀਂ ਦੇਖੋ ਮੈਂ ਆਪ ਤੁਹਾਡੇ ਵਿੱਚ ਇਸੇ ਗੱਲ ਕਰਕੇ ਆਇਆ, ਜੇ ਸਾਨੂੰ ਤੁਹਾਡੇ ਨਾਲ ਹਮਦਰਦੀ ਹੈ ਤਾਂ ਹੀ ਤੁਹਾਡੇ ਵਿੱਚ ਬੈਠੇ ਆ ਅਸੀਂ। ਤੁਹਾਡਾ ਆਫਿਸ ਜਲੰਧਰ ਮੰਨ ਲਓ, ਜਾਂ ਜਲੰਧਰ ਆ ਜਾਂ ਪਟਵਾਰੀ ਆ ਜਾਂ ਕਿਤੇ ਆ, ਜਦੋਂ ਤੁਸੀਂ ਸਾਨੂੰ ਕੀ ਕਹੋਗੇ, ਤੁਸੀਂ ਜੀ ਜਲੰਧਰ ਨਹੀਂ, ਤੁਸੀਂ ਉਹ ਫਲਾਣੇ ਬੜਾ, ਸਾਡੀ ਮੈਂ ਉੱਥੇ ਆ ਕੇ ਗੱਲ ਸੁਣਨੀ ਆ। ਸਾਡੇ ਬੰਦੇ ਨਾਲ ਬੈਠੇ, ਅਸੀਂ ਪਤਾਰੇ ਜਾ ਕੇ ਉਹਨਾਂ ਨੂੰ ਮਿਲਦੇ ਸੀ, ਹਾਲੇ ਤੁਹਾਡਾ ਹੈੱਡ ਆਫਿਸ ਜਲੰਧਰ ਆ। ਤੁਸੀਂ ਸਾਨੂੰ ਕਿੱਥੇ ਮਿਲੋਗੇ? ਜਲੰਧਰ ਦਫ਼ਤਰ ਮਿਲੋਗੇ ਕਿ ਤੁਹਾਨੂੰ ਤੁਸੀਂ ਕਹੋਗੇ ਜੀ ਨਕੋਦਰ ਆ ਉੱਥੇ ਤੁਹਾਡੀ ਉੱਥੇ ਮੈਂ ਕਿਸੇ ਗੱਲ ਸੁਣਨੀ ਆ? ਤੁਹਾਡੇ ਜਿਹੜੇ ਵੀ ਗ੍ਰੀਵੀਅੰਸ ਹੈਗੇ ਨੇ ਨਾ, ਅਸੀਂ ਇਹਨਾਂ ਨੂੰ ਜੇ ਕਿਸੇ ਦੀ ਗਲਤੀ ਹੋਈ ਤਾਂ ਜ਼ਰੂਰ ਸਜ਼ਾ ਮਿਲੂਗੀ। ਸਾਡਾ ਆਫਿਸ ਥਾਣੇ ਤੁਸੀਂ ਬੈਠੇ ਆ, ਅੱਛਾ ਸਾਹਿਬ ਅਸੀਂ ਸਾਡੇ ਕੋਲ ਥਾਣੇ ਆਏ ਆ, ਤੁਸੀਂ ਸਾਨੂੰ ਨਹੀਂ ਮੈਂ ਥਾਣੇ ਜੀ ਤੁਸੀਂ ਰੋਕ ਕੇ ਜਾਓ, ਸਾਡੀ ਉੱਥੇ ਮੈਂ ਆ ਕੇ ਗੱਲ ਸੁਣਾਂਗਾ। ਇਹ ਬੰਦੇ ਦੀ ਉਹ ਤਾਂ ਅਸੀਂ ਸਾਰਾ ਪ੍ਰਧਾਨ ਜੀ ਨਾਲ ਬੈਠੇ ਆ, ਨਾਲ ਗਏ ਸਾਡੇ। ਜਿਹੜੀ ਹੈਗੀ ਇਹਨਾਂ ਨੇ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਪ੍ਰੋਪਰ ਕਰਨੀ। ਮੈਂ ਸਰ ਆਪਦੀ ਅੱਜ ਤੱਕ ਨਹੀਂ ਪ੍ਰੋਪਰ ਹੋਈ ਜੀ। ਹੁਣ ਤੁਸੀਂ ਇਹਨਾਂ ਸਾਨੂੰ ਆਸ਼ਵਾਸਨ ਦੇ ਰਹੇ ਕਰ ਰਹੇ, ਪਹਿਲਾਂ ਕਿਸੇ ਨੇ ਕੋਈ ਸਾਡੀ ਸੁਣੀ ਹੀ ਨਹੀਂ, ਕਿਸੇ ਨੇ ਸਾਨੂੰ ਸਭ ਤੋਂ ਵੱਡਾ ਤਾਂ ਸਾਨੂੰ ਇਸ ਗੱਲ ਦਾ ਸੀ। ਹੁਣ ਅਸੀਂ ਸਾਰੇ ਪਾਸੋਂ ਗਏ, ਅਰਥ ਪੱਖੋਂ ਵੀ, ਭਾਰਤਿਕ ਸਰੀਰਕ ਪੱਖੋਂ ਵੀ, ਇਹਨਾਂ ਸਾਰਿਆਂ ਨੂੰ ਪਤਾ ਜੀ। ਤੁਸੀਂ ਚਾਹੁੰਦੇ ਹੋ ਵੀ ਅਫਸਰ ਵੀ ਵਿੱਚ ਸ਼ਾਮਲ ਕੀਤਾ ਜਾਵੇ ਜਾਂਚ ਦੇ, ਉਹਨੂੰ ਕਰਨ 100% ਅਨੁਭਵ ਜੀ। ਤੁਸੀਂ ਨਾਮ ਦੱਸੋ ਫਿਰ ਸ਼ਾਮਲ ਕੀਤਾ ਜਾਵੇ। ਨਹੀਂ ਜੀ ਨਹੀਂ, ਕੋਈ ਕਾਰਵਾਈ ਨਹੀਂ ਹਾਲੇ ਤੱਕ ਕੋਈ ਸੁਰਿੰਦਰ ਵੱਲੋਂ ਜੀ ਤਾਂ ਕੋਈ ਕਾਰਵਾਈ ਨਹੀਂ। ਆਈਯੂ ਲੱਗੇ ਹੋਏ ਨੇ, ਉਹ ਮੇਰੇ ਕੋਈ ਕਾਰਵਾਈ ਨਹੀਂ ਕੀਤੀ। ਐਪਲੀਕੇਸ਼ਨ ਲਿਖ ਕੇ ਦਿੱਤੀ ਸੀ ਕਿਹਦੇ ਬਾਰੇ ਸਰ? ਜਿਹੜਾ ਤੁਸੀਂ ਨਹੀਂ, ਮੈਂ ਬਾਰ-ਬਾਰ ਉਹਨਾਂ ਨੂੰ ਰਿਕਵੈਸਟ ਕਰਦਾ ਰਿਹਾ ਸੀ, ਕਿਉਂਕਿ ਐਪਲੀਕੇਸ਼ਨ ਮੈਂ ਲਿਖਤੀ ਰੂਪ ਵਿੱਚ ਉਹਨਾਂ ਨੂੰ ਕੁਝ ਨਹੀਂ ਕਿਹਾ, ਮੈਂ ਸਿਰਫ ਮੈਸੇਜ ਕਰਦਾ ਰਿਹਾ। WhatsApp ਮੇਰੇ ਕੋਲ ਡਿਟੇਲ ਪਈ ਹੋਈ ਹੈ, ਔਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕੀ ਨਾਮ ਹੈ ਸਪੈਸ਼ਲ ਮਿਲਦਾ ਵੀ ਰਿਹਾ। ਜੋ ਉਹਨਾਂ ਨੇ ਡਿਮਾਂਡ ਰੱਖੀ ਮੈਂ ਪੂਰੀ ਕੀਤੀ, ਪਰ ਉਹਦੇ ਬਹੁਤ ਗਲਤ ਆ ਵੀ ਉਹ ਕਿਸੇ ਕੋਲ ਪੀੜਤ ਉਹਦੇ ਕੋਲੋਂ ਉਹਦੇ ਬਾਵਜੂਦ ਵੀ ਆਪਾਂ ਨੂੰ ਕੰਮ ਨਾ ਮਿਲੇ, ਜਾਂ ਪ੍ਰਸ਼ਾਸਨ ਮੇਰੇ ਹਿਸਾਬ ਨਾਲ ਇਹ ਸੀ ਕਿ ਸ਼ਾਇਦ ਰਿਸ਼ਵਤ ਲੈ ਕੇ ਹੀ ਸ਼ਾਇਦ ਆਪਣਾ ਜਿਹੜਾ ਪ੍ਰਸ਼ਾਸਨ ਚੱਲਦਾ ਪਿਆ, ਜਾਂ ਜਿਹੜਾ ਸਿਸਟਮ ਚੱਲਦਾ ਪਿਆ ਉਹ ਕਰਪਟ ਜਿਹੜਾ ਹੋ ਗਿਆ, ਸ਼ਾਇਦ ਇਦਾਂ ਹੀ ਚੱਲ ਪਵੇ। ਮੈਂ ਉੱਦਾਂ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਸੁਣੀ ਗਈ ਸਰ। ਫਿਰ ਵੀ ਹੁਣ ਮੈਂ ਸਰਕਾਰ ਅੱਗੇ ਜਿਹੜੀ ਆਪਣੀ ਮੰਗ ਹੈ, ਉਹ ਮੈਂ ਆਰਥਿਕ ਤੌਰ ਤੇ ਬਹੁਤ ਵੀਕ ਹੋ ਚੁੱਕਿਆ। ਮੈਂ ਉੱਦਾਂ ਮੇਰਾ ਬ੍ਰਦਰ ਨਹੀਂ ਰਿਹਾ, ਮੈਂ ਮੁਆਵਜ਼ੇ ਤੌਰ ਤੇ 5 ਕਰੋੜ ਰੁਪਏ ਦੀ ਆਪਣੀ ਸਟੇਟ ਗਵਰਨਮੈਂਟ ਤੋਂ ਮੰਗ ਕੀਤੀ ਹੈ। ਬਾਕੀ ਸੂਝਵਾਨ ਅੱਗੇ ਬਾਬਾ ਜੀ ਬੈਠੇ ਹੋਏ ਨੇ, ਸੂਝਵਾਨ ਅਫਸਰ ਬੈਠੇ ਹੋਏ ਨੇ, ਉਹ ਜ਼ਿਆਦਾ ਬੈਟਰ ਜਾਣਦੇ ਨੇ ਇਸ ਗੱਲਾਂ ਨੂੰ। ਪਰ ਜਦ ਤੱਕ ਮੇਰੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ, ਮੈਂ ਨਹੀਂ ਸੰਸਕਾਰ ਕਰਨਾ। ਤੁਸੀਂ ਕੀ ਇਹਨਾਂ ਦੀ ਮੰਗਾਂ ਪੂਰੀਆਂ ਕਰਨੀਆਂ? ਉਹ ਹੈ ਨਾ ਕਿ ਜੋ ਇਹਨਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਆਓ ਪ੍ਰਧਾਨ ਬੈਠੇ ਆ ਜੋ ਹੈਗੇ, ਅਸੀਂ ਤਾਂ ਜਿਹੜੀ ਇਹਨਾਂ ਦੀ ਗੱਲ ਦਾ ਸੁਨੇਹਾ ਪਹੁੰਚਾ ਸਕਦੇ ਆ ਆਏ ਆ, ਤੇ ਅਸੀਂ ਜੋ ਇਹਨਾਂ ਦੇ ਸਭ ਦਾ ਪ੍ਰਸ਼ਾਸਨ, ਅਸੀਂ ਉਸੇ ਕਰਕੇ ਆਪਾਂ ਗੱਲ ਹੀ ਕਹਿ ਸਕਦੇ ਨਾ। ਸਾਡੇ ਕੋਲ ਇਹ ਸੁਭਾਅ ਨਹੀਂ ਕਿ ਅਸੀਂ ਇੱਥੇ ਫੈਸਲਾ ਲੈ ਸਕੀਏ। ਕੋਈ ਵਿਸ਼ਵਾਸ ਨਹੀਂ ਤੁਹਾਡੇ? ਨਹੀਂ, ਅਸੀਂ ਇਹਦਾ ਜਿਹੜਾ ਹੈਗਾ ਇਹਨਾਂ ਦੀ ਗੱਲ ਕਹਿੰਦੇ ਉਹ ਕੀ ਆਉਂਦਾ ਫਿਰ ਆਪੇ ਦੱਸਣ। ਜੋ ਵੀ ਇਹ ਮੰਗਾਂ ਰੱਖੀਆਂ, ਜੋ ਵੀ ਇਹਨਾਂ ਨੇ 5 ਕਰੋੜ ਦੀ ਮੰਗ ਕੀਤੀ, ਅਸੀਂ ਉਹਨਾਂ ਨੂੰ ਦੱਸਾਂਗੇ ਕਿ ਆ ਜਿਹੜੇ ਹੈਗੇ ਉਹਦੇ ਵਾਸਤੇ ਸਿਸਟਮ ਉਹਦੇ ਰਾਹੀਂ ਮਿਲੂਗਾ। ਹੁਣ ਅਸੀਂ ਕੋਈ ਇਹਦੇ ਉੱਤੇ ਕਹਿ ਦਈਏ ਜਿਹੜਾ ਹੈਗਾ, ਅਸੀਂ ਤਾਂ ਚਾਹੁੰਦੇ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਹੋਣੀ ਚਾਹੀਦੀ। ਤੁਹਾਡੀ ਸਰਕਾਰ ਹੈ ਜੀ, ਇਹੀ ਕਹਿੰਦੇ ਸੀਗਾ ਵੀ ਇੱਕ ਕਰਪਸ਼ਨ ਨੰਬਰ ਵੀ ਜਾਰੀ ਕੀਤਾ ਗਿਆ ਸੀ, ਸਾਰਾ ਕੁਝ ਸੀਗਾ, ਕਰਪਸ਼ਨ ਨੰਬਰ ਵੀ ਜਾਰੀ ਕੀਤਾ ਗਿਆ ਸੀਗਾ, ਇੱਕ ਸਾਰਾ ਕੁਝ ਸੀਗਾ, ਐਂਟੀ ਕਰਪਸ਼ਨ ਜਿਹੜਾ ਨੰਬਰ ਜਾਰੀ ਕੀਤਾ ਗਿਆ ਸਰਕਾਰ ਦੇ ਵੱਲੋਂ। ਤੇ 2 ਸਾਲ ਹੋ ਗਏ ਉਹਨਾਂ ਨੂੰ। ਨਹੀਂ, ਅਸੀਂ ਉਹਦਾ
2 ਸਾਲ ਹੋ ਗਏ ਉਹਨਾਂ ਨੂੰ ਦੱਸ ਰਹੇ ਆ ਬਈ ਅਸੀਂ ਬਾਰ-ਬਾਰ ਥਾਣੇ ਜਾ ਕੇ ਉਹਨਾਂ ਨੂੰ ਰਿਕੁਐਸਟਾਂ ਕੀਤੀਆਂ। ਉਹ ਕਦੇ ਬੋਤਲ ਦੀ ਮੰਗ ਕੀਤੀ ਜਾਂਦੀ ਹੈ ਦਾਰੂ ਦੀ, ਕਦੇ ਪੈਸੇ ਵੀ ਗੱਡੀ ਵੀ ਆਪਦੀ ਲੈ ਗਿਆ ਤੇਲ ਪਵਾ ਕੇ। ਇਹਨਾਂ ਇਹ ਨਾ ਤੁਹਾਡੇ ਸਾਹਮਣੇ ਐਸਐਸਪੀ ਬੈਠੇ ਆ, ਇਹ ਕੁਐਸਚਨ ਉਹਨਾਂ ਨੂੰ ਕਰੋਗੇ ਤਾਂ ਬੜਾ ਵਧੀਆ। ਸਾਹਿਬ ਤਾਂ ਆਪ ਕਹਿੰਦੇ ਜਿਵੇਂ ਬਾਬਾ ਜੀ ਉੱਥੋਂ ਨਹੀਂ ਅਸੀਂ ਤਾਂ ਕਹਿੰਦੇ ਕਿ ਇਹਨਾਂ ਨੇ ਜਵਾਬ ਦੇਣਾ, ਕਿਉਂ ਇਹੋ ਜਿਹਾ ਕੁਝ ਹੋ ਰਿਹਾ? ਜੇ ਕਿਸ ਇਹੋ ਜਿਹਾ ਤੁਸੀਂ ਤਾੜਨਾ ਤਾਂ ਕਰਦੇ ਹੋ, ਜੇਕਰ ਬੋਤਲ ਕੋਈ ਮੰਗਦਾ ਤਾੜਨਾ ਕਰਦੇ ਹੋ। ਸਾਡੀ ਗੱਲ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਤੁਸੀਂ ਕਹਿੰਦੇ ਹੋ ਵੀ ਰਜਿਸਟਰ ਕਰੋ ਉਸ ਵਿਅਕਤੀ ਨੂੰ ਵੀ ਨਹੀਂ, ਅਸੀਂ ਤਾਂ ਉਹਨਾਂ ਨੂੰ ਸਾਹਮਣੇ ਜਿਹੜੀ ਗੱਲ ਲਿਆਂਦੀ ਹੈ ਉਹਨਾਂ ਨੂੰ ਸਾਹਮਣੇ ਉਹਨਾਂ ਦੱਸਿਆ ਵੀ ਜੋ ਹੈਗਾ ਉਹਨਾਂ ਨੇ ਕਿਹਾ ਕਿ ਜਿਹੜਾ ਕੋਈ ਕਾਰਵਾਈ ਦੇ ਵਿੱਚ ਆਊਗਾ ਉਹਦੇ ਤੇ ਕਾਰਵਾਈ ਉਹਨਾਂ ਨੇ ਆਪ ਕਿਹਾ। ਅੱਛਾ ਬਾਬਾ ਜੀ, ਤੁਸੀਂ ਬਹੁਤ ਸਾਰੇ ਬੰਦਿਆਂ ਨੂੰ ਬਾਹਰੋਂ ਬਚਾ ਕੇ ਲਿਆਉਂਦੇ ਹੋ, ਲਗਾਤਾਰ ਬਹੁਤੇ ਜੰਗਲਾਂ 'ਚ ਮਰ ਜਾਂਦੇ ਨੇ, ਬਹੁਤੇ ਇਸ ਤਰੀਕੇ ਦੇ ਨਾਲ ਮਾਨਸਿਕ ਤੌਰ ਤੇ ਇਹਨਾਂ ਦਾ ਉਤਪੀੜਨ ਹੋ ਰਿਹਾ, ਫਾਈਨੈਂਸ਼ੀਅਲੀ ਲੁੱਟੇ ਜਾ ਰਹੇ ਨੇ, ਇਹ ਗੱਲਾਂ ਨੇ। ਹੁਣ ਜਦੋਂ ਡਿਪੋਰਟ ਕੀਤੇ ਜਾ ਰਹੇ ਨੇ ਵਿਦੇਸ਼ਾਂ ਤੋਂ, ਉਹ ਵੱਡੀ ਗਿਣਤੀ ਹੈ। ਫਿਰ ਸਰਕਾਰ ਤਾਂ ਬਹੁਤ ਵੱਡੇ ਪੱਧਰ ਤੇ, ਮੈਂ ਉਹ ਜੁਮਲਾ ਨਹੀਂ ਬੋਲੂੰਗਾ, ਪਰ ਸਰਕਾਰ ਤਾਂ ਕਹਿੰਦੀ ਬੰਦੇ ਬਾਹਰੋਂ ਆਉਣਗੇ, ਜਿਹੜੇ ਇੱਥੋਂ ਜਾ ਰਹੇ ਨੇ ਉਹਨਾਂ ਦੀਆਂ ਲਾਸ਼ਾਂ ਡੱਬਿਆਂ 'ਚ ਬੰਦ ਹੋ ਆ ਰਹੀਆਂ ਨੇ। ਇਹ ਸ਼ਬਦ ਇਹ ਮਹਿਕ ਉਹਦੇ ਮੂਹਰੇ ਜਾ ਕੇ ਜਿਹਨੇ ਕਿਹਾ ਕਰੋ ਤਾਂ ਬੜਾ ਵਧੀਆ ਤੁਹਾਨੂੰ ਜਵਾਬ ਮਿਲੂਗਾ। ਸੋ ਸਾਨੂੰ ਇਹੀ ਕਹਿੰਦੇ ਕਿ ਅਸੀਂ ਤੇ ਬੱਚੇ ਦੇ ਨਾਲ ਜਦੋਂ ਤੋਂ ਸਾਡੇ ਕੋਲ ਆਏ, ਸਾਡੀ ਗੱਲ ਸੁਣੋ, ਤੁਸੀਂ ਇੱਥੇ ਨਹੀਂ ਤੇ ਆਪਣੀ ਜਿੰਨਾ ਤੁਹਾਨੂੰ ਦੱਸੀ ਜਾਂਦੇ ਮੁੱਖ ਮੰਤਰੀ ਦਾ ਫੈਸਲਾ ਤਾਂ ਮੁੱਖ ਮੰਤਰੀ ਲਊਗਾ ਕਿ ਨਹੀਂ? ਪਾਰਟੀ ਦਾ ਨਹੀਂ ਐਵੇਂ ਨਾ ਪਾਰਟੀ ਨਾਲ ਘੜੀਸੀ ਜਾਓ ਤੁਸੀਂ। ਕੋਈ ਵੀ ਚੀਜ਼ ਹੈ ਜਿਹੜੀ ਹੈਗੀ ਆ ਉਹ ਪਾਰਟੀ ਨੇ ਕਰਨਾ। ਫਿਰ ਸਾਡੇ ਤੋਂ 2 ਸਾਲ ਸਾਰਾ ਪਰਿਵਾਰ ਖੱਜਲ ਹੋਇਆ। ਅਸੀਂ ਤਾਂ ਭਾਈ ਇਹਨਾਂ ਦੇ ਨਾਲ ਖੜੇ ਰਹੇ, ਦੱਸਣ ਜੇ ਹੈਗਾ ਕੋਈ ਸਾਡੇ ਤੋਂ ਪ੍ਰਤੀ ਕੋਈ ਹੈਗਾ ਤਾਂ ਦੱਸੋ। ਅਸੀਂ ਇਹਨਾਂ ਨੇ ਕਿ ਬਾਕੀ ਜਿਹੜਾ ਹੈਗਾ ਜਿਹੜੀ ਗੱਲ ਮੁਲਾਜ਼ਮ ਤੇ ਕਾਰਵਾਈ ਹੋਣੀ, ਹਾਂ ਅਸੀਂ ਹੋਣੀ ਚਾਹੀਦੀ ਹੈ। ਜੇ ਕੁਝ ਕਿਸੇ ਨੇ ਮਿਸਬਿਹੇਵ ਕੀਤਾ ਇਹਦੇ ਹਿਸਾਬ ਦੇ ਹੋਰ ਅਸੀਂ ਕਹਿੰਦੇ ਉਹ ਜਿਹੜੀਆਂ ਗੱਲਾਂ ਜਿਹੜੀਆਂ ਚਲੋ ਉਹ ਗੱਲ ਦੱਸ ਰਹੇ ਨੇ ਕਿ ਤੁਸੀਂ ਬਹੁਤ ਸਾਥ ਦਿੱਤਾ, ਬੋਡੀ ਇੱਥੇ ਤੱਕ ਆਈ ਹੈ, ਪਰ ਬਾਬਾ ਜੀ ਇੱਕ ਇਹ ਤਾਂ ਗੱਲ ਹੁੰਦੀ ਹੈ ਨਾ ਅਖਲਾਕੀ ਤੌਰ ਤੇ ਵੀ ਭਾਈ ਇਸ ਤਰੀਕੇ ਦੇ ਨਾਲ ਲੁੱਟੀ ਨਾ ਹੋਵੇ ਇਹਨਾਂ ਦੇ। ਅਸੀਂ ਤੇ ਇਹਨਾਂ ਦੇ ਨਾਲ ਬੈਠੇ ਆ, ਜੋ ਹੈਗੇ ਸਾਰੇ ਕੇਸ ਰਜਿਸਟਰਡ ਕਰਾਏ ਆ ਸਾਰੇ। ਉਸ ਵੇਲੇ ਦੇ ਅਸੀਂ ਆਪਣੇ ਜਿਹੜੇ ਹੈਗੇ ਡੀਜੀਪੀ ਉਹਨੂੰ ਆਪ ਖੁਦ ਮਿਲ ਕੇ ਆਏ ਵੀ ਜਿੱਥੇ ਦੇ ਉਹ ਹੈਗੇ ਉਹਨਾਂ ਦੇ ਕਰੋ, ਉਹਦੇ ਦੇ ਆਧਾਰ ਦੇ ਉੱਤੇ ਸਾਰੀਆਂ ਕਾਰਵਾਈਆਂ ਹੋਈਆਂ। ਪਰ ਉਹ ਜਿਹੜੀ ਚੀਜ਼ ਹੈ ਹੁਣ ਉਹਨਾਂ ਨੇ ਜੋ ਬੰਦੇ ਫੜ ਲਿਆਂਦੇ ਕੁਝ ਕਰ ਲੈਂਦੇ ਜਿਹੜਾ ਹੈਗਾ ਉਹਦਾ ਤੇ ਇੱਕ ਟਾਈਮ ਲੱਗੂਗਾ ਨਾ। ਹੁਣ ਆਪਾਂ ਕੰਨ ਮਰੋੜ ਕੇ ਤਾਂ ਕੁਝ ਨਹੀਂ ਕਰ ਸਕਦੇ। ਸੋ ਜਿਹੜਾ ਉੱਥੇ ਢਿੱਲ ਰਹੀ ਆ ਉਹਦੀ ਜਵਾਬਦੇਹੀ ਬਣਦੀ ਹੈ। ਅਸੀਂ ਕਹਿੰਦੇ ਕਿ ਕੋਈ ਵੀ ਕਿਸੇ ਨੇ ਅਫਸਰ ਕੋਈ ਕਿਸੇ ਕੋਲ ਕਹੇ ਵੀ ਤੇਰਾ ਕੰਮ ਮੈਂ ਤਾਂ ਕਰਨਾ, ਬੋਤਲ ਲੈ ਕੇ, ਪਰ ਉਹਦੇ ਵਾਸਤੇ ਕੀ ਹੈ ਕਿ ਇੱਕ ਜਾਂਚ ਦਾ ਵਿਸ਼ਾ ਸਾਡੇ ਇਹੋ ਜਿਹਾ ਸਵਾਲ ਨਹੀਂ ਹੋਣਾ ਚਾਹੀਦਾ ਪੁਲਿਸ ਵਾਲੇ। ਬਾਬਾ ਜੀ ਤੁਸੀਂ ਬਹੁਤ ਹੈਲਪ ਕੀਤੀ, ਪਰਿਵਾਰ ਆਪ ਵੀ ਕਹਿ ਰਿਹਾ ਵੀ ਚਲੋ ਤੁਸੀਂ ਹੈਲਪ ਕੀਤੀ ਆ, ਨਹੀਂ ਸਾਡਾ ਫਰਜ਼ ਬਣਦਾ। ਪਰ ਫਿਰ ਵੀ ਪੁਲਿਸ ਮਹਿਕਮੇ ਨੂੰ ਜਦੋਂ ਇੰਨੀ ਖੁੱਲ ਹੋ ਗਈ ਥੱਲੇ, ਇੰਨਾ ਕਰਪਸ਼ਨ ਚੱਲ ਰਿਹਾ, ਸਰਕਾਰ ਆਪਾਂ ਬਦਲੀ ਇਸੇ ਕਰਕੇ ਸੀ ਵੀ ਇਹ ਚੀਜ਼ਾਂ ਖਤਮ ਹੋਵੇ ਹਨਾ, ਪਰ ਹਲੇ ਵੀ ਉਹ ਚੀਜ਼ ਚੱਲ ਰਿਹਾ। 2 ਸਾਲ ਤਾਂ ਇਹਨਾਂ ਨੂੰ ਹੋ ਗਏ ਬੈਠਿਆਂ ਨੂੰ। ਇਹ ਆਣਾ ਕਿਤੇ ਵੀ ਨਹੀਂ ਹੋਣਾ ਚਾਹੀਦਾ। ਹਰ ਨਾਗਰਿਕ ਦਾ ਅਧਿਕਾਰ ਹਰ ਜੋ ਹੈਗਾ ਉਹ ਨਹੀਂ। ਉਹ ਤਾਂ ਹੁਣ ਇਹਨੇ ਕਿੰਨੀ ਦਿੱਤੀ ਆ ਉਹ ਜਿਹੜੀ ਹੈਗੀ ਉਹ ਸਾਨੂੰ ਉਹ ਅਸੀਂ ਕਹਿੰਦੇ ਕਿ ਕੋਈ ਵੀ ਚੀਜ਼ ਪੂਰੇ ਪੰਜਾਬ ਦੀ ਗੱਲ ਨਹੀਂ ਉਹਦੇ ਵਿੱਚ ਉਹ ਚੀਜ਼ ਤਾਂ ਹਜੇ ਵੀ ਕਾਲੀਆਂ ਭੇਡਾਂ ਤਾਂ ਬੈਠੀਆਂ ਹੀ ਆ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਜਿਨ੍ਹਾਂ ਨੂੰ ਆਦਤਾਂ ਪਈਆਂ ਵੀ ਮੈਂ ਇੱਥੇ ਆਏ ਨੂੰ ਭਾਵੇਂ ਉਹਨਾਂ ਨੇ ਦੇਖਣਾ ਹੀ ਨਹੀਂ ਵੀ ਇਹ ਦੁਖੀ ਆ ਜਾਂ ਇਹ ਤੰਗ ਆ, ਉਹਨਾਂ ਨੇ ਕਹਿਣਾ ਸਾਨੂੰ ਦੇ ਦਿਓ। ਇਹੋ ਜਿਹੇ ਬੰਦੇ ਹੈ ਬਹੁਤ, ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ। ਚੰਗਿਆਂ ਨੂੰ ਅਸੀਂ ਕਹਿੰਦੇ ਸਨਮਾਨਿਤ ਕਰਨਾ ਚਾਹੀਦਾ, ਉਹਨਾਂ ਨੂੰ ਹੋਰ ਅੱਗੇ ਅਧਿਕਾਰੀਆਂ ਨੂੰ ਵਧਾਉਣਾ ਚਾਹੀਦਾ। ਇਹੋ ਜਿਹੀਆਂ ਕਾਲੀਆਂ ਭੇਡਾਂ ਨੂੰ ਉਹਨਾਂ ਨੂੰ ਸਖਤ ਕਾਰਵਾਈ ਹੋਣੀ। ਹੁਣ ਇਹਨਾਂ ਨੇ ਪਛਾਣ ਕਰਵਾਤੀ, ਤੁਹਾਨੂੰ ਤੁਹਾਡੇ ਧਿਆਨ ਚ ਲਿਆਤਾ ਇਹਨਾਂ ਨੇ ਨਾ, ਜਿਹੜਾ ਵੀ ਅਫਸਰ ਸੀ। ਨਹੀਂ ਹੁਣ ਤਾਂ ਸਾਰਿਆਂ ਦੇ ਧਿਆਨ ਚ ਆ ਗਿਆ। ਇਹ ਜਿਹੜੀ ਹੁਣ ਤੁਹਾਡੀ ਗੱਲ ਇਹਨਾਂ ਦੇ ਵਿੱਚ ਨਹੀਂ ਰਹਿ ਗਈ, ਸਾਰਿਆਂ ਦੇ ਵਿੱਚ ਜਾ ਰਹੀ ਹੈ। ਉਹਦੀ ਆਪਣੇ ਆਪ ਡਿਊਟੀ ਬਣਦੀ ਸਾਡਾ ਕਿ ਇਹਦਾ ਜਿਹੜੀ ਹੈਗੀ ਆ ਜੇ ਕੋਈ ਗਲਤ ਕਰਦਾ ਤਾਂ ਉਹਦੀ ਤਸੱਲੀ ਕਰਵਾਈ ਜਾਵੇ। ਕੀ ਕਰਵਾਇਆ ਜਾਊਗਾ? ਡਿਸਮਿਸ ਕਰਵਾਇਆ ਜਾਊਗਾ? ਨਹੀਂ ਅਸੀਂ ਕੁਛ ਇਹੋ ਜਿਹਾ ਨਹੀਂ ਕਹਿੰਦੇ ਕਿ ਬੈਠਾ ਕੀ ਕਰ ਐਸਐਸਪੀ ਸਾਹਿਬ ਤੋਂ ਪੁੱਛ ਲਓ, ਤੁਸੀਂ ਦੱਸੋ ਕਾਰਵਾਈ ਚ ਹੁਣ ਉਹਨਾਂ ਨੂੰ। ਦੇਖੋ ਇਹਨਾਂ ਵੱਲੋਂ ਜੋ ਸਾਡੇ ਕੋਲੇ ਕੋਈ ਸ਼ਿਕਾਇਤ ਆਉਂਦੀ ਹੈ ਉਹਦੀ ਪ੍ਰੋਪਰ ਪੜਤਾਲ ਕਰਕੇ ਜੇ ਕਿਸੇ ਅਫਸਰ ਦੀ ਇਸ ਕੇਸ ਦੇ ਵਿੱਚ ਇਹਨਾਂ ਦੇ, ਕਿਉਂਕਿ ਮੁਕੱਦਮਾ ਪੁਰਾਣਾ ਤੇ 2024 ਚ ਦਰਜ ਹੋਇਆ ਸੀ, ਜੋ ਕੁਤਾਹੀ ਕਰ ਪਾਇਆ ਗਿਆ ਅਫਸਰ ਉਹਦੇ ਵਿੱਚ ਕਿਸੇ ਡਿਲੇ ਕੀਤੀ ਜਾਂ ਕਿਸੇ ਨੇ ਇਹਨਾਂ ਨੂੰ ਜੋ ਇਹਨਾਂ ਨੇ ਦੱਸਿਆ ਹੈਗਾ ਐਲੀਗੇਸ਼ਨਸ ਹੈਗੇ ਇਹਨਾਂ ਵੱਲੋਂ ਲਾਏ ਗਏ, ਸਾਡੇ ਤੋਂ ਬੋਤਲ ਦਾਰੂ ਦੀ ਮੰਗੀ ਜਾਂ ਹੋਰ ਲਈ ਗਈ, ਤਾਂ ਉਹ ਜੇ ਕੁਤਾਹੀ ਕਰ ਦੇ ਦੋਸ਼ ਜੇ ਇਹਨਾਂ ਵੱਲੋਂ ਲਾਏ ਸਾਬਤ ਹੋ ਜਾਂਦੇ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਉਹਦੇ ਵਿੱਚ ਜਿਹੜੀ ਹੈ। ਵੀ ਕਿਹਾ ਵੀ ਜੇ ਸ਼ਿਕਾਇਤ ਵਾਪਸ ਨਾ ਲਈ ਤਾਂ ਤੁਹਾਨੂੰ ਵੀ ਜੇਲ੍ਹ ਚ ਦੇਖੋ ਇਸ ਤਰ੍ਹਾਂ ਦੀ ਜੇ ਉਹ ਹਲੇ ਇਹ ਸਾਰੇ ਨਾ ਪਾਰਟ ਆਫ ਤਫਤੀਸ਼ ਹੋਏਗੀ, ਇਨਕੁਆਇਰੀ ਹੋਏਗੀ, ਤਾਂ ਜੇ ਕਿਸੇ ਨੇ ਕੀਤੀ ਹੈ ਕਿਸੇ ਇਸ ਤਰ੍ਹਾਂ ਦਾ ਕੋਈ ਕਰਦਾ ਤਾਂ ਸਾਡੀ ਉਹਦੇ ਨਾਲ ਹਮਦਰਦੀ ਨਹੀਂ ਹੈ। ਤੁਹਾਡੀ ਤਫਤੀਸ਼ ਵਿੱਚ ਇਹ ਪ੍ਰੂਫ ਹੋ ਗਿਆ ਵੀ ਹਾਂ ਉਹਨੇ ਕੀਤੀ ਆ, ਫਿਰ ਕੀ ਸਜ਼ਾ ਹੋਊਗੀ? ਤਾਂ ਸਜ਼ਾ ਤਾਂ ਜਿਹੜੀ ਨਹੀਂ ਡਿਸਮਿਸਲ ਵਾਲੀ ਜਾਂ ਮੈਂ ਉਹਦੇ ਨਹੀਂ, ਪਹਿਲਾਂ ਡਿਪਾਰਟਮੈਂਟ ਇਨਕੁਆਇਰੀ ਹੁੰਦੀ ਹੈ, ਉਹਦੇ ਵਿੱਚ ਸਾਰਾ ਕੁਝ ਆਉਂਦਾ, ਜੋ ਸਜ਼ਾ ਤਜਵੀਜ਼ ਹੁੰਦੀ ਉਹਦੇ ਖਿਲਾਫ ਜੋ ਤੱਥ ਸਾਹਮਣੇ ਆ ਜਾਂਦੇ ਨੇ ਉਹਦੇ ਮੁਤਾਬਕ ਹੀ ਹੁੰਦੇ। ਠੀਕ ਹੈ,
ਤੋ ਅਸੀਂ ਇਹਦੇ ਵਿੱਚ ਜੋ ਵੀ ਕੋਤਾਹੀਕਾਰ ਹੋਇਆ ਉਹਨੂੰ ਨਹੀਂ ਬਖਸ਼ਾਂਗੇ। ਥੈਂਕ ਯੂ। ਤੁਸੀਂ ਦੱਸ ਦਿਓ। ਹਾਂਜੀ ਇੱਧਰ ਭਾਈ। ਹਾਂਜੀ ਅੱਛਾ ਕੈਮਰਾ। ਹਾਂਜੀ ਹਾਂਜੀ ਸਰ। ਇਸ ਕੇਸ ਵਿੱਚ ਨਾ ਜਿਹੜਾ 91 ਨੰਬਰ ਮੁਕੱਦਮਾ ਜਿਹੜਾ 2024 ਦੇ ਵਿੱਚ ਆਲਰੇਡੀ ਦਰਜ ਰਜਿਸਟਰ ਹੋ ਚੁੱਕਿਆ, ਜਿਹਦੇ ਵਿੱਚ ਅਸੀਂ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ ਨਾ ਉਹ 4 ਬੰਦੇ ਅਰੈਸਟ ਕਰ ਲਏ ਆ। ਇੱਕ ਬੰਦੇ ਨੇ ਆਪਣੇ ਆਪ ਨੂੰ ਜਿਹੜੀ ਫਾਂਸੀ ਲਗਾ ਲਈ ਸੀ, ਉਹਦੀ ਡੈਥ ਹੋ ਚੁੱਕੀ ਹੈ। ਸਿਰਫ ਇੱਕ ਬੰਦਾ ਸਾਡਾ ਅਰੈਸਟ ਕਰਨਾ ਬਾਕੀ ਆ। ਕਾਰਵਾਈ ਅਸੀਂ ਜਿਹੜੀ ਹੈਗੀ ਆ ਉਸ ਟਾਈਮ ਤੋਂ ਪ੍ਰੋਪਰ ਕੀਤੀ ਹੈਗੀ ਆ ਹੁਣ ਤੱਕ ਜਿਹੜੀ ਲੈ ਕੇ, ਤੇ ਜਿਹੜਾ ਦਾ ਚਲਾਨ ਮੁਕੱਦਮੇ ਦਾ ਅਸੀਂ ਤਿਆਰ ਕਰ ਲਿਆ ਵਾ। ਵਿਦਨ ਵੀਕ ਅਸੀਂ ਜਿਹੜਾ ਨੂੰ ਚਲਾਨ ਕੋਰਟ ਵਿੱਚ ਦੇ ਦੇਣਾ ਹੈਗਾ। ਸਰ ਇੱਕ ਇਹ ਵੀ ਹੁੰਦਾ ਨਾ, ਚਲਾਨ ਮੈਨੂੰ ਲੱਗਦਾ ਪੇਸ਼ ਕਰਨ ਨੂੰ ਵੀ 3-3 ਮਹੀਨੇ ਲੱਗ ਜਾਂਦੇ ਆ, 2-2 ਮਹੀਨੇ ਲੱਗ ਜਾਂਦੇ ਆ, ਕਿਉਂਕਿ ਪਿੱਛੇ ਜਲੰਧਰ ਘਟਨਾ ਹੋਈ ਸੀਗੀ, ਇਹ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਘਟਨਾ ਹੋਈ ਆ ਨਾ, ਉਹਨਾਂ ਵਿਚਾਰਿਆਂ ਨੂੰ ਹਲੇ ਤੱਕ ਇਨਸਾਫ ਜਿਹੜਾ ਨਹੀਂ ਮਿਲਿਆ। ਹਲੇ ਤੱਕ ਚਲਾਨ ਹੀ ਉਹਨਾਂ ਦਾ ਪਿੱਛੇ ਜੇ ਪੇਸ਼ ਹੋਇਆ ਜਦੋਂ ਵੀਡੀਓ ਆਈ ਸੀਗੀ। ਕਿਤੇ ਪਰਿਵਾਰ ਫੇਰ ਤਾਂ ਨਹੀਂ ਦਰ ਦੀਆਂ ਠੋਕਰਾਂ ਖਾਣ ਨੂੰ ਹੋ ਜਾਊਗਾ ਵੀ ਮੈਨੂੰ ਇਨਸਾਫ ਮਿਲੇ? ਨਹੀਂ ਬਿਲਕੁਲ ਨਹੀਂ, ਬਿਲਕੁਲ ਨਹੀਂ। ਇਸ ਇਹਦੇ ਬਾਰੇ ਵਿੱਚ ਇਹਦੀ ਇਨਵੈਸਟੀਗੇਸ਼ਨ ਐਸਐਸਪੀ ਸਾਹਿਬ ਨੇ ਜਿਹੜੀ ਆ ਉਹ ਮੈਨੂੰ ਮੋਨੀਟਰ ਕਰਨ ਲਈ ਕਹਿ ਦਿੱਤਾ ਕਿ ਤੁਸੀਂ ਕਲੋਜ਼ਲੀ ਮੋਨੀਟਰ ਕਰੋ ਇਸ ਇਨਵੈਸਟੀਗੇਸ਼ਨ ਨੂੰ। ਇਦਾਂ ਦੀ ਬਿਲਕੁਲ ਵੀ ਨਹੀਂ ਹੋਏਗੀ, ਜਿਹੜੀ ਹੈਗੀ ਵਿਦਨ ਵੀਕ ਹਫਤੇ ਦੇ ਵਿੱਚ ਅਸੀਂ ਹਫਤੇ ਚਲਾਨ ਪੇਸ਼ ਹੋ ਬਿਲਕੁਲ ਅਸੀਂ। ਤੇ ਸਰ ਨਾਮ ਦੱਸ ਸਕਦੇ ਹੋ ਤੇ ਕਿੱਥੋਂ ਦੇ ਰਹਿਣ ਵਾਲੇ ਸੀ? ਜੀ ਇੱਕ ਸੋਹਣ ਲਾਲ ਸੱਭਰਵਾਲ ਆ, ਇਹ ਅਸੀਂ ਅਰੈਸਟ ਕੀਤਾ ਸੀਗਾ 22/8/24 ਨੂੰ। ਜੋਗਿੰਦਰਪਾਲ ਹੈਗਾ, ਇਹ ਬੁੱਲੋਵਾਲ ਦਾ ਹੈਗਾ, ਪਲੱਥ ਦਾ, ਇਹ 14/10/24 ਨੂੰ ਅਰੈਸਟ ਕੀਤਾ ਸੀ। ਅੰਕਿਤ ਡੌਂਕਰ ਜਿਹੜਾ ਇਹ ਆਲਰੇਡੀ ਰਾਜਸਥਾਨ ਜੇਲ੍ਹ 'ਚ ਪ੍ਰੋਡਕਸ਼ਨ ਵੰਡ ਤੇ ਲਿਆ ਕੇ ਅਸੀਂ ਇਹਦੀ ਅਰੈਸਟ ਜਿਹੜੀ ਪਾ ਚੁੱਕੇ ਆ। ਇੱਕ ਬੰਦਾ ਜਿਹੜਾ ਸੀਗਾ ਗੁਰਪ੍ਰੀਤ ਹੈਗਾ ਗੁਰਦਾਸਪੁਰ ਦਾ, ਇਹਨੇ ਆਪਣੇ ਆਪ ਨੂੰ ਜਿਹੜਾ ਹੈਂਗ ਕਰ ਲਿਆ ਸੀ, ਇਹਦੀ ਮੌਤ ਹੋ ਚੁੱਕੀ ਆ। ਤੇ ਸੁਸਾਈਡ ਕਰ ਗਿਆ? ਸੁਸਾਈਡ ਕਰ ਗਿਆ। ਡਰ ਦੇ ਕਾਰਨ ਜਾਂ ਹਾਂ, ਉਹਦੇ ਕਾਰਨਾਂ ਦਾ ਤਾਂ ਨਹੀਂ ਅਜੇ ਤੱਕ ਕਹਿ ਸਕਦੇ ਵੀ ਕੀ ਹੋਇਆ ਸੀ, ਪਰ ਉਹ ਸਾਡੇ ਕੋਲ ਦਾ ਸਰਟੀਫਿਕੇਟ ਜਿਹੜਾ ਅਸੀਂ ਪ੍ਰੋਕਿਊਰ ਕਰ ਲਿਆ। ਠੀਕ ਹੈ ਜੀ। ਜਸ਼ਨ ਆ ਜਿਹੜਾ ਹੈ ਉਹ ਅਸੀਂ ਅਰੈਸਟ ਕਰ ਲਿਆ ਵੀ ਆਦਮੀ। ਸਾਡੇ ਕੋਲ ਸਿਰਫ ਇੱਕ ਸੰਦੀਪ ਹੰਸ ਬਚਦਾ ਜਿਹੜਾ ਬੁੱਲੇਵਾਲ ਪਿੰਡ ਦਾ ਹੈਗਾ, ਪਲੱਥ ਲਾਗੇ ਦਾ। ਬਾਕੀ ਅਸੀਂ ਸਾਰੇ ਬੰਦੇ ਇਹਦੇ ਵਿੱਚ ਅਰੈਸਟ ਕਰ ਲਏ। ਇੱਕ ਬੰਦਾ ਗਰੀਸ ਦਾ ਵਾ, ਉਹਦੇ ਅਸੀਂ ਕਾਫੀ ਕੋਸ਼ਿਸ਼ ਕੀਤੀ ਐਡਰੈਸ ਬਾਰੇ ਪਤਾ ਕਰਨ ਬਾਰੇ, ਉਹਦੇ ਨਾਲ ਸਾਡਾ ਕੋਆਰਡੀਨੇਟ ਜੇ ਪਾਪਾ ਸੈੱਟ ਨਹੀਂ ਬੈਠ ਰਿਹਾ, ਉਹਦੇ ਬਾਰੇ ਵੀ ਅਸੀਂ ਉਹਦੇ ਬਾਰੇ ਕੋਈ ਐਮਬੈਸੀ 'ਚ ਸ਼ਿਕਾਇਤ ਕੁਛ? ਬਿਲਕੁਲ ਉਹਦੇ ਬਾਰੇ ਅਸੀਂ ਪੂਰੀ ਜਿਹੜੀ ਕੋਰਸਪੋਂਡੈਂਸ ਕੀਤੀ। ਪੁਲਿਸ ਵਾਲੀ ਸਾਈਡ ਤੋਂ ਕੋਈ ਵੀ ਕਮੀ ਪੇਸ਼ੀ ਜਿਹੜੀ ਨਹੀਂ ਰਹੀ। ਕਿਸੇ ਨੇ ਕੋਈ ਮਿਸਬਿਹੇਵ ਕੀਤਾ ਪਾਰਟੀ ਨਾਲ, ਦੈਟ ਉਹ ਡਿਫਰੈਂਟ ਗੱਲ ਹੈਗੀ ਆ। ਪਰ ਇਨਵੈਸਟੀਗੇਸ਼ਨ ਦਾ ਪਾਰਟ ਤਕਰੀਬਨ ਆਲਮੋਸਟ ਠੀਕ ਰਿਹਾ। ਕਿ ਡਿਲੇ ਹੋ ਸਕਦੀ ਆ, ਉਹ ਡਿਲੇ ਜਿਸ ਤਰ੍ਹਾਂ ਬੰਦਾ ਬਾਹਰ ਦਾ ਰਹਿਣ ਵਾਲਾ ਹੈ ਕਿ ਐਡੀ ਨਾਂ ਦਾ ਬੰਦਾ ਸੀ ਗਰੀਸ ਦਾ, ਇਹਦੇ ਵਿੱਚ ਡੌਂਕਰ, ਉਹਦੇ ਤੱਕ ਪਹੁੰਚਣ ਵਾਸਤੇ ਕਿਵੇਂ ਸਮਾਂ ਲੱਗ ਜਾਂਦਾ। ਕਈ ਵਾਰੀ ਪਾਰਟੀ ਨੂੰ ਲੱਗਦਾ, ਕੰਪਲੇਂਟ ਨੂੰ ਲੱਗਦਾ ਕਿ ਸ਼ਾਇਦ ਇਹ ਪੁਲਿਸ ਡਿਲੇ ਕਰ ਰਹੀ ਹੈ। ਪੁਲਿਸ ਡਿਲੇ ਨਹੀਂ ਕਰ ਰਹੀ ਸੀ, ਉਹਦੇ ਤੱਕ ਪਹੁੰਚਣ ਵਾਸਤੇ ਸਾਨੂੰ ਟਾਈਮ ਲੱਗ ਰਿਹਾ ਸੀਗਾ। ਇਸੇ ਤਰ੍ਹਾਂ ਜਿਹੜੇ ਕੁਝ ਬੰਦੇ ਸੀ ਜਿਹੜੇ ਅਰੈਸਟ ਕਰਨ ਵਾਲੇ ਸੀ, ਵਿੱਚ ਕਿਸੇ ਦੀ ਆਪਾਂ ਜਿਹੜਾ ਪ੍ਰੋਡਕਸ਼ਨ ਇਵੈਂਟ ਲਿਆ ਰਾਜਸਥਾਨ ਜੇਲ੍ਹ ਦੇ ਵਿੱਚੋਂ, ਜਿਹੜਾ ਮੇਨ ਬੰਦਾ ਸੀ ਉਹਨੂੰ ਆਉਣ ਵਿੱਚ ਵੀ ਥੋੜ੍ਹਾ ਸਮਾਂ ਲੱਗ ਗਿਆ। ਉਹ ਸਾਡੇ ਉਹ ਪ੍ਰੋਡਿਊਸ ਨਹੀਂ ਕਰਦੇ ਪਏ ਸੀਗੇ ਰਾਜਸਥਾਨ ਜੇਲ੍ਹ ਵਾਲੇ, ਉਹਦੇ ਕਰਕੇ ਵੀ ਸਾਨੂੰ ਥੋੜ੍ਹਾ ਜਿਹਾ ਟਾਈਮ 4-5 ਮਹੀਨੇ ਜਿਹੜੇ ਉਹ ਵੱਧ ਲੱਗ ਗਏ। ਸਰ ਲੱਗਦਾ ਨਹੀਂ ਵੀ ਇਹੀ ਜਿਹੜੀ ਕੋਸ਼ਿਸ਼ ਆ, ਹੁਣ ਤੁਸੀਂ ਪੂਰੀ ਵਧੀਆ ਨਾ ਕਾਰਵਾਈ ਕਰ ਰਹੇ ਹੋ, ਚਲੋ ਫੜੇ ਵੀ ਗਏ ਆ ਬੰਦੇ, ਇੱਕ ਰਹਿ ਗਿਆ ਉਹ ਵੀ ਆਉਣ ਵਾਲੇ ਟਾਈਮ 'ਚ ਫੜਿਆ ਜਾਊਗਾ। ਜਦੋਂ ਤੋਂ ਬਾਈ 2 ਮਹੀਨੇ ਤੋਂ 2 ਸਾਲ ਤੋਂ ਕੋਸ਼ਿਸ਼ ਕਰ ਰਿਹਾ ਸੀ ਨਾ ਆਪਣੇ ਭਰਾ ਨੂੰ ਲੱਭਣ ਲਈ, ਜੇ ਉਦੋਂ ਤੋਂ ਹੀ ਪੁਲਿਸ ਨੇ ਸਾਥ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਨਤੀਜਾ ਨਾ ਹੁੰਦਾ। ਦੇਖੋ ਗੱਲ ਇਹ, ਸਭ ਤੋਂ ਪਹਿਲੀ ਗੱਲ ਇਹ ਆ ਕਿ ਜਦੋਂ ਇਲੀਗਲ ਢੰਗ ਨਾਲ ਬਾਹਰ ਚਲੇ ਗਿਆ ਬੱਚਾ, ਪੁਲਿਸ ਨੂੰ ਕੋਈ ਪਤਾ ਨਹੀਂ ਇਸ ਚੀਜ਼ ਬਾਰੇ। ਉਹ ਜਿਹੜੇ ਡੌਂਕਰ ਆ, ਜਿਹੜੇ ਇਲੀਗਲ ਏਜੰਟ ਆ, ਜਿਹੜੇ ਸਰਕਾਰ 'ਚੋਂ ਅਥੋਰਾਈਜ਼ ਹੀ ਨਹੀਂ ਹੈਗੇ, ਉਹਦੇ ਬਾਰੇ ਪੁਲਿਸ ਨੂੰ ਤਾਂ ਪਹਿਲਾਂ ਕੋਈ ਪਤਾ ਨਹੀਂ ਹੈਗਾ ਨਾ। ਜਦੋਂ ਇਹ ਸਾਰਾ ਕੰਮ ਵਾਪਰ ਗਿਆ, ਉਸ ਤੋਂ ਬਾਅਦ ਪੁਲਿਸ ਦੇ ਧਿਆਨ ਵਿੱਚ ਆਇਆ। ਜਦੋਂ ਪੁਲਿਸ ਦੇ ਧਿਆਨ 'ਚ ਆਇਆ, ਇਨਕੁਆਇਰੀ ਹੋਈ, ਵੈਰੀਫਿਕੇਸ਼ਨ ਹੋਈ, ਮੁਕੱਦਮਾ ਦਰਜ ਹੋ ਗਿਆ। ਦਰਜ ਹੋਣ ਤੋਂ ਬਾਅਦ ਸਾਰੇ ਬੰਦੇ ਅਰੈਸਟ ਹੋ ਗਏ, ਇੱਕ ਬੰਦਾ ਸਿਰਫ ਬਚਿਆ ਸਾਡਾ ਅਰੈਸਟ ਕਰਨ ਵਾਲਾ। ਪੁਲਿਸ ਨੇ ਆਪਣੀ ਕਾਰਵਾਈ ਵਿੱਚ ਪੂਰੀ ਜਿਹੜੀ ਆ ਦਿਖਾਈ ਹੈਗੀ ਆ ਤੇਜ਼ੀ, ਪਰ ਉਹਦਾ ਕਈ ਵਾਰ ਟਾਈਮ ਲੱਗਦਾ ਕਿਸੇ ਚੀਜ਼ ਨੂੰ ਹੋਣ ਵਾਸਤੇ। ਉਹ ਟਾਈਮ ਲੱਗਣ ਕਰਕੇ ਇਹਨਾਂ ਦੇ ਮਨ 'ਚ ਆ ਗਿਆ ਕਿ ਸ਼ਾਇਦ ਜਿਹੜੀ ਹੈਗੀ ਆ ਉਹ ਪੁਲਿਸ ਡਿਲੇ ਕਰ ਰਹੀ ਹੈ, ਪਰ ਇੱਦਾਂ ਦੀ ਗੱਲ ਕੋਈ ਨਹੀਂ ਹੈਗੀ। ਥੋੜ੍ਹੀ ਜਿਹੀ ਪ੍ਰੋਬਲਮ ਇਹ ਹੈਗੀ ਆ, ਇਲੀਗਲ ਏਜੰਟ ਜਿਹੜੇ ਬੰਦੇ ਅਥੋਰਾਈਜ਼ ਨਹੀਂ ਹੈਗੇ ਸਰਕਾਰ ਵਾਲੀ ਸਾਈਡ ਤੋਂ, ਉਹਨਾਂ ਦੇ ਥਰੂ ਜਦੋਂ ਬਾਹਰ ਜਾਣਾ, ਕਈ ਤਰ੍ਹਾਂ ਦੀਆਂ ਕਈ ਪ੍ਰੋਬਲਮਸ ਜਿਹੜੀਆਂ ਵਿੱਚ ਖੜ ਜਾਂਦੀਆਂ ਆ ਕੇ। ਉਹ ਫਿਰ ਪਹਿਲਾਂ ਤਾਂ ਪਤਾ ਨਹੀਂ ਹੁੰਦਾ ਪ੍ਰਸ਼ਾਸਨ ਨੂੰ, ਐਂਡ ਤੇ ਜਦੋਂ ਆਉਂਦਾ ਉਹਦੀ ਗੁੱਥੀ ਸੁਲਝਣ ਨੂੰ ਟਾਈਮ ਲੱਗ ਜਾਂਦਾ। ਸਰ ਜਿੰਨੀ ਉਹਦੀ ਪ੍ਰਾਪਰਟੀ ਆ ਨਾ, ਉਹ ਏਜੰਟ ਦੀ ਬਾਈ ਕਹਿ ਰਹੇ ਸੀਗੇ ਵੀ ਘੱਟੋ ਘੱਟ 5-7 ਕਰੋੜ ਦੀ ਤਾਂ ਕੋਠੀ ਹੋਈ ਆ, ਬਾਕੀ ਹੋਰ ਪਤਾ ਨਹੀਂ ਕਿੰਨੇ ਪਲਾਟ ਜਾਂ ਕੋਈ ਐਸੈਟ ਹੋਣਗੇ ਹੋਰ ਵੀ ਬਣੇ ਹੋਏ, ਕੀ ਉਹ ਜ਼ਬਤ ਕੀਤਾ ਜਾਊਗਾ, ਕੀ ਕੀਤਾ ਜਾਊਗਾ? ਹਾਂਜੀ, ਜੋ ਕਾਨੂੰਨ ਦੇ ਮੁਤਾਬਕ ਹੈਗੀ ਕਾਰਵਾਈ ਤੇ ਇਨਵੈਸਟੀਗੇਸ਼ਨ ਕਾਨੂੰਨ ਮੁਤਾਬਕ ਹੀ ਹੋਣੀ ਆ। ਤੇ ਜੇ ਉਹਦੀ ਬਣਦੀ ਹੋਈ ਜੋ ਕੁਝ ਹੈਗਾ ਉਹ ਤਾਂ ਫਿਰ ਨਾਲ ਅਟੈਚ ਹੋਏਗਾ, ਜੇ ਉਹਦੀ ਕਾਨੂੰਨ ਤੱਕ ਬਣਦਾ ਹੋਇਆ ਜੋ ਅੱਜ ਇਹਦੇ ਵਿੱਚ ਅਸੀਂ ਜਿਹੜਾ ਹਿਊਮਨ ਟ੍ਰੈਫਿਕਿੰਗ ਦਾ ਜਿਹੜਾ ਐਕਟ ਵੀ ਨਾਲ ਇੰਪਲੀਮੈਂਟ ਕੀਤਾ ਵਾ, ਇਹਦੇ ਵਿੱਚ ਸਜ਼ਾ ਜਿਹੜੀ ਉਹ ਸਖਤ ਮਿਲੇਗੀ। ਸਿੱਧਾ ਉੱਠ ਕੇ ਹੱਕ ਨਾਲ ਬਾਬਾ ਜੀ ਕੋਲ ਜਾਂਦਾ ਸੀ, ਔਰ ਬਾਬਾ ਜੀ ਮੇਰੀ ਮੋਹਰੇ ਸਾਹਮਣੇ ਬਿਠਾ ਕੇ ਮੇਰੀ ਗੱਲ ਸੁਣਦੇ ਸੀ। ਪੂਰਾ ਟਾਈਮ ਦਿੱਤਾ ਜਾਂਦਾ ਸੀ ਮੈਨੂੰ, ਔਰ ਜੋ ਵੀ ਮੈਂ ਕਹਿੰਦਾ ਜੀ ਬਾਬਾ ਜੀ ਮੈਨੂੰ ਆਹ ਲੈਟਰ ਚਾਹੀਦਾ, ਜਾਂ ਮੈਨੂੰ ਇੰਨੇ ਕੁ ਪੈਸੇ ਚਾਹੀਦੇ, ਜਾਂ ਆਰਥਿਕ ਤੌਰ ਤੇ ਥੋੜ੍ਹੀ ਜਿਹੀ ਸਪੋਰਟ ਚਾਹੀਦੀ, ਉਸੇ ਟਾਈਮ ਮੈਂ ਬਾਬਾ ਜੀ ਨੇ ਕੀਤੀ ਹੈ ਮੇਰੀ। ਇਹ ਨਹੀਂ ਮੈਂ ਕਹਿ ਸਕਦਾ ਕਿ ਬਾਬਾ ਜੀ ਨੇ ਮੇਰੀ ਹੈਲਪ। ਮੇਰਾ ਬੰਦਾ ਟੁੱਟਿਆ ਹੁੰਦਾ ਛੋਟੀ ਜਿਹੀ ਗੱਲ ਦੇ ਉੱਤੇ ਆ, ਜੇ ਆਪਾਂ ਉਹਨੂੰ ਹੌਸਲਾ ਦਿੰਦੇ ਕੋਈ ਨਹੀਂ ਵੀ ਅਸੀਂ ਨਾਲ ਖੜੇ ਆ। ਗੱਲ ਤਾਂ ਇੰਨੀ ਆ ਕਿ ਉਹ ਚੀਜ਼ ਨੂੰ ਤਾਂ ਅਸੀਂ ਵੀ ਨਹੀਂ ਵੀ ਸਾਨੂੰ ਕਿਹੜਾ ਉੱਥੇ ਪਤਾ ਕਿੱਥੇ ਕੀ ਹੈਗਾ,
ਪਰ ਅਸੀਂ ਨਾਲ ਖੜੇ ਹਾਂ। ਅਸੀਂ ਜਿਹੜੀ ਅੰਬੈਸੀ ਰਾਹੀਂ ਜਾਂ ਕੋਈ ਵਿਦੇਸ਼ ਮੰਤਰਾਲੇ ਰਾਹੀਂ ਅਸੀਂ ਕਹਿ ਸਕਦੇ ਹਾਂ। ਉਹ ਜਿਹੜੀ ਹੈਗੀ ਹੈ ਸਾਡਾ ਡਿਊਟੀ ਲੱਗੀ ਹੋਈ ਹੈ। ਸੋ ਅਸੀਂ ਉਹ ਕੋਸ਼ਿਸ਼ ਕੀਤੀ ਹੈ। ਉਹ ਕੋਈ ਕਿਸੇ ਤੇ ਆਸਾਨ ਨਹੀਂ। ਹੁਣ ਬੰਦਾ ਕਿਸੇ ਤੇ ਚਲੇ ਜਾਂਦਾ, ਜਿਸ ਤਰ੍ਹਾਂ ਪੁਲਿਸ ਵੀ ਹੈ। ਅਸੀਂ ਬਹੁਤ ਗੱਲਾਂ ਕਈ ਵਾਰ ਨਾ ਅਸੀਂ ਵੀ ਪੁਲਿਸ ਨਹੀਂ, ਪਰ ਜਦੋਂ ਟੈਕਨੀਕਲੀ ਦੇਖਦੇ ਆ ਕੋਈ ਵੀ ਕੇਸ ਆ ਉਹਦੇ ਵੇੜੇ ਜਿਹੜੇ ਹੈਗੇ ਆ ਪਹਿਲਾਂ ਤਾਂ ਮਦਈ ਖੜਾ ਰਵੇ। ਜੇ ਉਹ ਮਦਈ ਆ ਕਈ ਵਾਰ ਹੁਣ ਬਾਹਰੋਂ ਆਉਂਦੇ ਸੀ ਕਿੰਨੇ ਪਰਚੇ ਦਰਜ ਕਰਾਏ ਆ। ਜਦੋਂ ਇੱਧਰੋਂ ਆ ਜਾਂਦੀਆਂ ਬੀਬੀਆਂ ਜਿਹੜੀਆਂ ਇਹਨਾਂ ਮੁਲਕਾਂ ਤੋਂ ਵੀ ਜਾਓ ਪੁਲਿਸ ਵਾਲਾ ਜਾਂਦਾ ਕੇਸ ਦਰਜ ਕਰਨ, ਉਹ ਕਹਿੰਦੇ ਵੀ ਅਸੀਂ ਤਾਂ ਬੋਲ ਨਹੀਂ ਸਕਦੇ ਸਾਡੇ ਕੋਲ। ਫਿਰ ਹੁਣ ਉਹ ਜਾ ਕੇ ਉੱਥੇ ਲੜਾਈ ਕੌਣ ਲੜੇ? ਸੋ ਇਸੇ ਕਰਕੇ ਜਿਹੜੇ ਬੱਚੇ ਬੋਲ ਸਕਦੇ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕੋਸ਼ਿਸ਼ ਕਰਦੇ ਹੁੰਦੇ ਵੀ ਤੁਸੀਂ ਘੱਟੋ ਘੱਟ ਲੋਕਾਂ ਨੂੰ ਦੱਸੋ ਵੀ ਇਸ ਤਰੀਕੇ ਨਾਲ ਨਾ ਜਾਓ, ਮਤ ਜਾਓ। ਜਦੋਂ ਉੱਥੇ ਕਿਸੇ ਦੀ ਧੀ ਫਸ ਜਾਂਦੀ ਆ ਉਹ ਪਤਾ ਲੱਗਦਾ ਕਿ ਕਿੰਨਾ ਦਾ ਫੜ। ਤੇ ਜਦੋਂ ਕਿਸੇ ਦਾ ਬੱਚਾ ਉਹ ਕਰਦਾਂ ਦੇ ਨਾਲ ਸਿਲਦੇ ਆ ਉਹਦੀ ਵੀਡੀਓ ਆ ਜਾਵੇ ਤੇ ਉਹ ਕਿੰਨਾ ਕੁ ਰਾਤ ਨੂੰ ਸੌਣ ਦਊਗੀ ਵੀ ਉੱਥੇ ਫੜ ਕੇ ਹੈਗਾ। ਪਰ ਉੱਥੇ ਕੋਈ ਇਹੋ ਜਿਹਾ ਨਹੀਂ ਵੀ ਆਪਾਂ ਕਿਸੇ ਨੂੰ ਹੈਲੋ ਕਰਕੇ ਉਹ ਚੀਜ਼ ਆ ਉਹ ਲੋਕਾਂ ਦੇ ਵਿੱਚ ਉਹ ਗਰੋਹਾਂ ਦੇ ਵਿੱਚ ਚਲ ਜਾਂਦੇ ਬੱਚੇ ਜਿਹਦੇ ਤੇ ਪਤਾ ਵੀ ਨਹੀਂ ਹੁੰਦਾ। ਇਹੋ ਜਿਹੇ ਗਰੋਹ ਆ ਉਹ ਕਹਿੰਦੇ ਤੇਰੇ ਕੋਲ ਕੁਛ ਨਹੀਂ ਲੈਣਾ, ਵੈਸੇ ਉਧਰ ਜਾ ਕੇ ਲੈਣਾ। ਉਧਰ ਜਾ ਕੇ ਕੀ ਕਰਦੇ ਆ? ਫੜ ਕੇ ਉਹਨੂੰ ਜਾ ਕੇ ਕੱਪੜੇ ਲਾ ਕੇ ਉਹਦਾ ਜਿਹੜਾ ਹੈਗਾ ਉਹਨੂੰ ਤੰਗ ਦਿੰਦੇ, ਉਹ ਅੜਾਹਟ ਪਾਉਂਦਾ। ਫਿਰ ਘਰ ਦੇ ਉਹ ਪੈਸੇ ਭੇਜਦੇ ਆਪਾਂ। ਫਿਰ ਥਾਣੇਦਾਰ ਵੀ ਕਹੀ ਜਾਵੇ ਵੀ ਤੂੰ ਭੇਜੀ ਨਾ, ਉਹ ਕਹਿੰਦਾ ਮੇਰਾ ਬੱਚਾ ਚੋਰੀ ਭੇਜ ਦਿੰਦੇ ਉਹਨਾਂ ਨੂੰ। ਕਿਉਂਕਿ ਉਹਨਾਂ ਨੂੰ ਇਹ ਨਹੀਂ ਗਾ ਕਿ ਪੁਲਿਸ ਨੇ ਤਾਂ ਕਿਸੇ ਤਰੀਕੇ ਨਾਲ ਕਰਨੀ ਹੈ। ਸੋ ਸਾਨੂੰ ਨਹੀਂ ਲੱਗਦਾ ਕਿ ਬਹੁਤਾ ਕੁਛ ਜਿਹੜਾ ਹੈਗਾ ਸਾਨੂੰ ਗਵਾਹ ਵੀ ਜਿਹੜਾ ਹੈਗਾ ਉਹ ਖੜਨ ਦੀ ਲੋੜ ਆ। ਕਈ ਵਾਰ ਨਹੀਂ ਖੜ ਪਾਉਂਦੇ, ਕਈ ਵਾਰ ਹਾਲਾਤ ਹੀ ਇਹੋ ਜਿਹੇ। ਅਗਲਾ ਗਰੀਬ ਆਪਾਂ ਕਹਿੰਦਾ ਮੈਂ ਰੋਟੀ ਦਿਹਾੜੀ ਜਾਵਾਂ ਕਿ ਮੈਂ ਉੱਥੇ ਕੋਰਟ ਵਿੱਚ ਜਾ ਕੇ ਸ਼ਾਮ ਤੱਕ ਵੇਟ ਕਰਾਂ, ਮੈਨੂੰ ਆਵਾਜ਼ ਕਦੋਂ ਪੈਂਦੀ? ਸੋ ਇਹ ਗੱਲਾਂ ਸਮੱਸਿਆ ਹੈਗੀਆਂ ਜਿਹੜੀਆਂ ਕੱਲੀਆਂ ਪੁਲਿਸ ਵਾਲਿਆਂ ਦੇ ਨਾਲ ਨਹੀਂ ਜੁੜੀਆਂ। ਸਾਡਾ ਸਿਸਟਮ ਇਹੋ ਜਿਹਾ ਬਣਿਆ। ਹੁਣ ਚਾਹੇ ਅਪਰਾਧੀ ਹੈ ਤੇ ਚਾਹੇ ਜਿਹਨੇ ਉਹਨੂੰ ਫੜਾਇਆ ਜਾਣਾ ਉੱਥੇ ਦੋਨਾਂ ਨੂੰ ਪੈਣਾ। ਉਹਦਾ ਫੈਸਲਾ ਮਗਰੋਂ ਹੋਊਗਾ ਅਪਰਾਧੀ ਕੌਣ ਆ ਤੇ ਕੌਣ ਨਹੀਂ। ਸੋ ਇਹ ਜਿਹੜੀ ਚੀਜ਼ ਆ ਪ੍ਰਕਿਰਿਆ ਇਹਦੇ ਵਿੱਚ ਬਹੁਤ ਸੁਧਾਰਾਂ ਦੀ ਲੋੜ ਆ। ਸੋ ਅਸੀਂ ਹਾਮੀ ਰਹੇ ਉਹਨਾਂ ਸੁਧਾਰਾਂ ਦੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਸਿਸਟਮ ਦੇ ਵਿੱਚੋਂ ਇਹੋ ਜਿਹੀ ਬਦਬੂ ਨਹੀਂ ਆਉਣੀ ਚਾਹੀਦੀ। ਕਿਸੇ ਨੂੰ ਇਹੋ ਜਿਹਾ ਜਿਹੜਾ ਦੁਖੀਆ ਹੁੰਦਾ ਤਾਂ ਉਹਦੀ ਬਾਂਹ ਫੜਨੀ ਚਾਹੀਦੀ ਹੈ। ਇਹ ਸਾਡੀ ਲੋੜ ਆ। ਸੰਵਿਧਾਨ ਸਾਨੂੰ ਪੋਜ਼ਿਟਿਵ ਜਿਹੜਾ ਹੈਗਾ ਲੋਕ ਅਨਪੜ੍ਹ ਹੋ ਸਕਦੇ ਆ, ਘੱਟ ਪੜ੍ਹੇ ਲਿਖੇ ਹੋ ਸਕਦੇ ਆ, ਬੇਸਮਝ ਵੀ ਹੋ ਸਕਦੇ ਆ, ਪਰ ਜਿਹੜੇ ਸਾਡਾ ਸਿਸਟਮ ਆ IAS PCS ਅਧਿਕਾਰੀ ਥੱਲੇ ਤੋਂ ਲੈ ਕੇ ਸਾਰੀਆਂ ਕਿੰਨੀਆਂ ਉਹਨਾਂ ਦੇ ਉਹ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ ਉਹਨਾਂ ਨੂੰ ਕਮਲਿਆਂ ਨੂੰ ਵੀ ਕੰਟਰੋਲ ਕਰਨਾ, ਅਨਪੜ੍ਹਾਂ ਨੂੰ ਵੀ ਕੰਟਰੋਲ ਕਰਨਾ, ਸਾਰਿਆਂ ਨੂੰ ਜਿਹੜਾ ਹੈਗਾ ਉਹ ਚੀਜ਼ ਦੇ ਵਿੱਚ ਲੈ ਕੇ ਆਉਣਾ। ਸੋ ਇੱਕ ਇਕੱਲੇ ਅਧਿਕਾਰੀਆਂ ਦੀ ਨਹੀਂ, ਸਾਡੀ ਸਮਾਜ ਦੀ ਵੀ ਡਿਊਟੀ ਆ। ਅਸੀਂ ਕਹਿੰਦੇ ਆ ਕਿ ਜਿੰਨਾ ਚਿਰ ਅਸੀਂ ਕਿਸੇ ਨੂੰ ਪੈਸੇ ਦੇ ਨਾ ਲਈਏ ਨਾ, ਸਾਨੂੰ ਤਸੱਲੀ ਨਹੀਂ ਹੁੰਦੀ ਵੀ ਅਸੀਂ ਆਪਣਾ ਕੰਮ ਕਰਾ ਲਏ। ਸਾਡੇ ਕੋਲ ਬਹੁਤ ਆਉਂਦੇ ਆ। ਪਹਿਲੀ ਗੱਲ 2 ਨੰਬਰ ਵਾਲਾ ਤਾਂ ਸਾਡੇ ਕੋਲ ਆਉਣਾ ਹੀ ਨਹੀਂ ਹੁੰਦਾ, ਪਰ ਕਈ ਵਾਰ ਹੁੰਦਾ ਨੇ ਉਹਨਾਂ ਨੇ 10 ਥਾਵਾਂ ਤੇ ਸਿਫਾਰਿਸ਼ ਪਵਾਈ ਹੁੰਦੀ। ਫਲਾਣੇ ਨੂੰ ਵੀ ਕਹਿ ਲਓ, ਧਮਕੜੇ ਨੂੰ ਵੀ ਕਹਿ ਲਓ, ਫਿਰ ਵੀ ਕਹਿ ਲਓ। ਇਸੇ ਦੇ ਉੱਤੇ ਹੈਗਾ ਕੋਈ ਯਕੀਨ ਨਹੀਂ। ਜੇ ਤੁਸੀਂ ਸਹੀ ਆ ਆਪਣੀ ਗੱਲ ਨੂੰ ਕਹਿ ਸਕਦੇ ਆ ਤਾਂ ਕੋਈ ਅਧਿਕਾਰੀ ਨਹੀਂ ਕਰੂਗਾ। ਕਈ ਵਾਰ ਹੁੰਦਾ ਸਰਕਾਰਾਂ ਦਾ ਵੀ ਪ੍ਰੈਸ਼ਰ ਹੁੰਦਾ, ਬਹੁਤ ਕੁਛ ਹੁੰਦਾ, ਅਧਿਕਾਰੀਆਂ ਨੂੰ ਵੀ ਕਿਤੇ ਨੀਵੀਂ ਪਾਉਣੀ ਪੈਂਦੀ ਹੈ। ਪਰ ਉਹ ਜਿਹੜੀ ਚੀਜ਼ ਹੈ ਸਾਨੂੰ ਸਾਰੇ ਪਾਸਿਆਂ ਨੂੰ ਸੁਚੇਤ ਹੋਣਾ ਚਾਹੀਦਾ। ਜਿਹੜੇ ਸਾਡੇ ਪੋਲੀਟੀਕਲ ਲੀਡਰ ਆ ਉਹ ਨਿੱਕੀਆਂ ਗੱਲਾਂ ਦੇ ਵਿੱਚ ਨਹੀਂ ਹੋਣਾ। ਜੇ ਕਿਸੇ ਦੇ ਨਿਆਣਿਆਂ ਨੂੰ ਫੜਦਾ ਤਾਂ ਅਸੀਂ ਉਹਦੀ ਸਪੋਰਟ ਕਰੀਏ ਵੀ ਇਹਨੂੰ ਛੱਡ ਦੇ, ਇਹ ਤਾਂ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅਧਿਕਾਰੀਆਂ ਵੀ ਜਿਹੜੇ ਹੈਗੇ ਆ ਇਹਨਾਂ ਨੂੰ ਹੋਣਾ ਚਾਹੀਦਾ ਵੀ ਤੁਸੀਂ ਆਪਣਾ ਕੰਮ ਕਰੋ, ਜੇ ਤੁਸੀਂ ਨਹੀਂ ਕਰਦੇ ਫਿਰ ਤੁਹਾਡੇ ਤੇ ਕਾਰਵਾਈ ਹੋਵੇ। ਆਪੇ ਦੇਣਗੇ ਆਊਟਪੁੱਟ। ਜਦੋਂ ਅਸੀਂ ਅਧਿਕਾਰੀ ਨਾ ਵੀ ਕਰਨ ਫਿਰ ਪੋਲੀਟੀਕਲ ਪ੍ਰੈਸ਼ਰ ਪੈਂਦਾ। ਨਹੀਂ, ਉਹ ਚੀਜ਼ਾਂ ਨੂੰ ਬਦਲੀ ਜਿਹੜੀ ਹੈਗੀ ਹੈ ਸਾਡੇ ਆਫੀਸਰ ਨੂੰ ਟੈਚੀ ਬੰਨ ਕੇ ਰੱਖਣੀ ਚਾਹੀਦੀ ਹੈ। ਜਿਹੜਾ ਬਦਲੀ ਤੋਂ ਹੀ ਡਰਦਾ ਉਹ ਡਿਊਟੀ ਨਹੀਂ ਕਰਦਾ। ਮੈਂ ਉੱਥੇ ਚੱਲ ਜਾਊਂਗਾ, DC ਨੇ ਤਾਂ DC ਰਹਿਣਾ। ਫਿਰ ਆਪਾਂ ਸਰਕਾਰ ਬਦਲਣ ਦਾ ਕੀ ਫਾਇਦਾ? ਨਹੀਂ, ਉਹਦਾ ਨਹੀਂ ਪਤਾ। ਉਹ ਸਾਰੇ ਸਰਕਾਰ 'ਚ ਵੀ ਉਹ ਨਾ ਕਿ 100% ਜਿਹੜਾ ਹੈਗਾ ਅੱਗੇ ਜਿਹੜੇ ਹੈਗੇ 70 ਸਾਲ ਅਸੀਂ ਨਿਖਾ ਲਏ ਆ ਤੇ ਉਹਨਾਂ ਦੀ ਜੇ ਹਾਲਾਤਾਂ ਨਾਲ ਦੇਖੋ, ਜਦੋਂ ਦਿੱਲੀ ਦੇ ਵਿੱਚ ਨੰਗੇ ਸਾੜਿਆ ਗਿਆ, ਛੜੇ ਕਿ ਨਹੀਂ, ਕੀ ਕਸੂਰ ਸੀ? ਸਾਨੂੰ ਇਹ ਦੱਸੋ। ਖੜੇ ਤੱਕ ਉਹਨਾਂ ਨੂੰ ਕੀ ਨਿਆਂ ਮਿਲਿਆ? ਕਿ ਉਹ ਜ਼ਖਮ ਅੱਲੇ ਨਹੀਂ ਗਏ? ਉਹਨਾਂ ਦੀ ਕਿਉਂ ਨਹੀਂ ਗੱਲ ਹੁੰਦੀ? ਕੀ ਉਹ ਦਰਦ ਘੱਟ ਸੀ? ਕੀ ਉਹਨਾਂ ਨੂੰ ਖੂਹਾਂ 'ਚ ਸਿੱਟ ਦਿੱਤਾ? ਹੋਂਦ ਚੱਲੜ ਛਾੜ ਕੇ ਖੂਹਾਂ 'ਚ ਸਿੱਟ ਦਿੱਤਾ। ਸੋ ਅਸੀਂ ਉਹ ਇਨਸਾਫ ਕਦੇ ਮੰਗਿਆ? ਕੀ ਉਹ ਇਨਸਾਫ ਦੇਣਗੇ ਉਹ ਬੰਦੇ ਜਿਹੜੇ ਅੱਜ ਮੰਗਦੇ ਆ?
ਉਹ ਦੇਣਗੇ ਸਾਫ਼ ਉਹਨਾਂ ਦਾ ਜੋ ਕੁਛ ਇੱਥੇ ਹੋਇਆ ਧਰਤੀ ਤੇ। ਸੋ ਇਸ ਵਾਸਤੇ ਸਾਨੂੰ ਅੱਗੇ ਹਰ ਤੁਰਦੇ ਆ, ਹਰ ਤਰ੍ਹਾਂ ਦੇ ਬੰਦੇ ਹਰ ਵੇਲੇ ਹੁੰਦੇ ਆ, ਪਰ ਸਾਨੂੰ ਜਿਹੜਾ ਅਸੀਂ ਆਪਣੇ ਨਿਸ਼ਾਨੇ ਤੇ ਤੁਰਨਾ ਚਾਹੀਦਾ। ਸਾਨੂੰ ਉਹ ਆਪਣੇ ਕੰਮ ਜਿਹੜੀਆਂ ਡਿਊਟੀਆਂ ਦਿੱਤੀਆਂ ਉਹ ਕਰਨੀਆਂ ਚਾਹੀਦੀਆਂ। ਬਾਕੀ ਜਿਹੜਾ ਹੈਗਾ ਸਾਰਿਆਂ ਦੀ ਜ਼ਿੰਮੇਵਾਰੀ ਅਸੀਂ ਲੈ ਕੇ ਬਹਿ ਜਾਈਏ ਤੇ ਸਾਡੀ ਆਦਤ ਨਹੀਂ। ਹੱਥ ਜੋੜ ਕੇ ਬੇਨਤੀ ਕਰਦੇ ਆ, ਇਹੋ ਜਿਹੇ ਜਗ੍ਹਾ ਦੇ ਉੱਤੇ ਆਏ ਆ ਜਿੱਥੇ ਇੱਕ ਪੀੜਤ ਪਰਿਵਾਰ ਆ, ਇੱਥੇ ਕੋਈ ਰਾਜਨੀਤੀ ਆਣ ਕੇ ਕਰੇ, ਇੱਥੇ ਕੋਈ ਆਪਣੇ ਜਾ ਕੇ ਕਰੇ ਤੇ ਉਹ ਸਾਰਿਆਂ ਨੂੰ ਦੱਸਦਾ ਹੁੰਦਾ। ਮੈਂ ਸਾਡੇ ਮੋਰੇ ਆਇਆ ਅਸੀਂ ਕੁਝ ਬੋਲੀ ਜਾਈਏ, ਸਾਡੀ ਇਹਨਾਂ ਨਾਲ ਹਮਦਰਦੀ ਹੈ। ਅਸੀਂ ਆਪਣੇ ਆਪ ਆਏ ਹਾਂ, ਇਹਨਾਂ ਨੂੰ ਵਾਹਿਗੁਰੂ ਕਿਰਪਾ ਕਰੇ, ਭਾਣਾ ਮੰਨਣ ਦਾ ਬਲ ਬਖਸ਼ੇ ਤੇ ਦਰਦ ਨੂੰ ਜਿਹੜਾ ਜਾ ਸਕਦਾ ਅਸੀਂ ਵਾਪਸ ਨਹੀਂ, ਜੋ ਇਹਨਾਂ ਨੇ ਸਹਿਆ ਉਹ ਸਹਿ ਚੁੱਕੇ, ਅਸੀਂ ਇਹਨਾਂ ਦੇ ਨਾਲ। ਬਹੁਤ ਬਹੁਤ ਤੁਹਾਡਾ ਭਾਈ ਰਾਤ ਨੂੰ ਸਾਨੂੰ ਜੰਗਲਾਂ 'ਚ ਲਿਜਾ ਕੇ ਉੱਥੇ ਵੀ ਧਮਕਾਉਂਦੇ ਹੁੰਦੇ ਸੀ। ਨਹੀਂ ਉਹ ਤਾਂ ਕਾਕਾ ਹੀ ਕਹਿੰਦੇ ਦੱਸੋ ਗੋਲੀ ਮਾਰਨ ਲੱਗੇ ਆ ਕਿ ਇਹਨੂੰ ਕਹਿੰਦੇ ਸੀਗੇ 5 ਲੱਖ ਰੁਪਏ ਪਾ ਦੇ, ਨਹੀਂ ਤਾਂ ਅਸੀਂ ਗੋਲੀ ਮਾਰ ਦੇਣੀ ਆ। ਪੰਜਾਂ ਜਣਿਆਂ ਨੂੰ ਇਦਾਂ ਥੱਲੇ ਬਿਠਾ ਲੈਂਦੇ ਸੀਗੇ। 5 ਜਣੇ ਦੇ ਪਿੱਛੇ ਪਿਸਤੌਲ ਲਾ ਕੇ ਇਦਾਂ ਪੁੱਠੀਆਂ ਪਹਿਲਾਂ ਮਾਰਦੇ ਆ, ਗੱਲ ਕਰਾ ਉਹਨਾਂ ਨਾਲ ਪੁੱਠੀਆਂ ਇੱਥੋਂ ਮਾਰ ਕੇ ਹਾਂ ਡੌਂਕਰ ਜਿਹੜੇ ਉੱਧਰ ਲੈ ਇਹਨਾਂ ਦੇ ਸੰਦੀਪ ਦੇ ਮੇਨ ਸੰਦੀਪ ਨੂੰ ਫੋਨ ਕਰਦੇ ਹੁੰਦੇ ਸੀਗੇ। ਸੰਦੀਪ ਫਿਰ ਇੱਧਰੋਂ ਆਣ ਕੇ ਉਹਨਾਂ ਨੂੰ ਕਹਿੰਦਾ ਸੀ 5 ਲੱਖ ਰੁਪਏ ਪਾ ਦਿਓ ਇਹਨਾਂ ਨੂੰ ਤੇ ਇਹਨਾਂ ਨੇ ਆਪੇ ਹਟ ਜਾਣਾ। ਮੇਨ ਸੰਦੀਪ ਹੀ ਬੰਦਾ ਸਾਰਾ ਕੁਝ ਕਰਾਉਂਦਾ ਹੁੰਦਾ ਸੀ। ਸਾਨੂੰ ਜੰਗਲਾਂ 'ਚ ਰਾਤ ਨੂੰ ਲੈ ਜਾਣਾ, ਘੱਟੋ ਘੱਟ ਨਹੀਂ ਉੱਥੋਂ 6 ਘੰਟੇ ਦਾ ਰਾਸਤਾ ਹੁੰਦਾ ਸੀ ਜਿਹੜਾ ਜੰਗਲਾਂ 'ਚ ਰਾਤ ਨੂੰ ਲੈ ਕੇ ਜਾਂਦੇ ਹੁੰਦੇ ਸੀ। ਨਹੀਂ ਤਾਂ ਉੱਥੇ ਮਾਰੇ ਆਉਂਦੇ ਆ, ਜੇ ਪੈਸੇ ਪਾ ਦਿੰਦੇ ਆ ਤਾਂ ਬਚ ਕੇ ਆ ਜਾਂਦਾ। ਇੱਦਾਂ ਘੱਟੋ ਘੱਟ ਇਹਨਾਂ ਨੇ 15 20 25 ਵਾਰੀ 30 ਵਾਰੀ ਇੱਦਾਂ 5-5 ਲੱਖ ਰੁਪਏ ਇਹ ਪਵਾ ਕੇ ਸਾਨੂੰ ਇਹਨੇ ਬਚਾਇਆ। ਕਿੰਨੇ ਟੋਟਲ ਪੈਸੇ ਭਾਈ? ਉਦੋਂ ਤਾਂ ਮੇਰੇ ਖਿਆਲ 35 ਲੱਖ ਕੁਛ ਇੱਦਾਂ 40,000 ਰੁਪਈਆ ਪਾਇਆ ਸੀਗਾ। ਕਿੰਨੇ ਜਣੇ ਦਾ ਗਰੁੱਪ ਸੀ? ਅਸੀਂ 5 ਜਣੇ ਸੀਗੇ। ਹਾਂਜੀ ਹੁਣ ਅਸੀਂ ਨਾਲੇ ਬੈਂਕ ਦਾ ਕਰਜ਼ਾ ਲਾਉਂਦੇ, ਨਾਲੇ ਉਹ ਪੈਸੇ ਲਾਉਣ ਦੇ, ਨਾਲੇ ਲੋਕਾਂ ਦੇ ਰਿਸ਼ਤੇਦਾਰਾਂ ਦੇ ਪੈਸੇ ਲਾਉਂਦੇ। ਮੇਰੀਆਂ ਕਿਸ਼ਤਾਂ ਘੱਟੋ ਘੱਟ ਨਹੀਂ ਤਾਂ 25-30,000 ਰੁਪਏ ਦੀਆਂ ਕਿਸ਼ਤਾਂ ਹੀ ਜਾਂਦੀਆਂ ਆ। ਇੱਕ ਕਿਸ਼ਤ ਨਹੀਂ ਲੋਨ ਜ਼ਿਆਦੇ ਲਏ ਹੋਏ ਆ, 골ਡ ਲੋਨ ਵੀ ਚੱਕੇ ਹੋਏ ਆ, ਦੂਜੇ ਵੀ ਚੱਕੇ ਹੋਏ ਆ। ਨਹੀਂ ਟੋਟਲ ਕਿਸ਼ਤ ਦੱਸ ਰਹੇ ਹੋ ਤੁਸੀਂ 1 ਮਹੀਨੇ ਦੀ ਨਹੀਂ ਬਣ ਜਾਂਦੀ? ਹਾਂਜੀ ਹਾਂਜੀ। ਅੱਛਾ, ਉਹਦਾ ਕਰਕੇ ਹੁਣ ਸਾਨੂੰ ਵੀ ਡਬਲ ਕੰਮ ਕਰਨੇ ਪੈਂਦੇ, ਵਿੱਚ ਹੀ ਫੋਟੋਗ੍ਰਾਫੀ, ਵਿੱਚ ਹੀ ਲਵਲੀ ਯੂਨੀਵਰਸਿਟੀ 'ਚ ਮੈਂ ਕੰਮ ਕਰਨ ਡਿਆ ਆ ਤੇ ਲੋਕਾਂ ਦਾ ਕਰਜ਼ਾ ਲਾ ਰਹੇ ਆ ਇਹਦਾ।